ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ। ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ। ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਿਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ। ਤੁਐ ਸਰਬ ਨਾਮ ਕਥਾ ਕਵਨ ਕਰਮ ਨਾਮ ਵਰਨਤ ਸਮਤ। ਸਾਥ ਨਾ ਚਾਲੈ ਬਿਨ ਭਜਨ ਵਿਖਿਆ ਸਗਲੀ ਛਾਰ। ਹਰ ਹਰ ਨਾਮ ਕਮਾਵਨਾ ਨਾਨਕ ਇਹੋ ਧਨ ਸਾਰ। ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢਡੋਲ। ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਕਹਾ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੁ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਹਾਰੀ ਆਪ ਲੇਹੁ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ੰਤ ਸਾਥੀੜਾ ਪ੍ਰਭ ਏਕ
ਦੂਸਰ ਨਾਹੇ ਕੋਏ। ਥਾਨ ਥਨੰਤਰ ਆਪ ਜਲ ਥਲ ਪੂਰ ਸੋਏ। ਜਲ ਥਲ ਮਹੀਅਲ ਪੂਰ ਰਹਿਆ ਸਰਬ ਦਾਤਾ ਪ੍ਰਭ ਧਨੀ। ਗੋਪਾਲ ਗੋਬਿੰਦ ਅੰਤ ਨਾਹੀ ਬੇਅੰਤ ਗੁਣ ਤਾਕੇ ਕਿਆ ਗਨੀ। ਭਜ ਸਰਣ ਸੁਆਮੀ ਸੁਖ ਹੈ ਗਾਮੀ ਤਿਸ ਬਿਨਾ ਅਨ ਨਾਹੇ ਕੋਏ। ਬਿਨਵੰਤ ਨਾਨਕ ਦਇਆ ਧਾਰੋ ਤਿਸ ਪ੍ਰਾਪਤ ਨਾਮ ਹੋਏ। ਸਾਥੀੜਾ ਪ੍ਰਭ ਏਕ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ। ਦਸਾਂ ਹੈ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਸਤਿਗੁਰੂ। ਜੁਗੋ ਜੁਗ ਅਟਲ ਸਤਿਗੁਰੂ। ਤਖਤ ਛਤਰ ਚਵਰ ਦੇ ਮਾਲਕ ਸਤਿਗੁਰੂ। ਸ਼ਬਦਾ ਅਵਤਾਰ ਸਤਿਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਸਤਿਗੁਰੂ ਜੀ ਦੀ ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਅੰਮ੍ਰਿਤਮਈ ਰਸ ਭਿੰਨਾ ਗੁਰਬਾਣੀ ਦਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਗੁਰਦੁਆਰਾ ਲੰਗਰ ਸਾਹਿਬ ਵਿਖੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਸਤਿਗੁਰੂ ਜੀ ਦਾ ਪਾਵਨ ਉਪਦੇਸ਼ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਜਿਵੇਂ ਗਰੀਬ ਨਵਾਜ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਪਾਵਨ ਸ਼ਬਦ ਅੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਹਜੂਰ ਨੇ ਸ਼ੰਤ ਇਹ ਛੰਦ ਉਚਾਰਨ ਕਰਕੇ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ ਹੈ। ਇਹਦੇ ਤੋਂ ਪਹਿਲਾਂ ਜੋ ਸ਼ਲੋਕ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ ਸੀ, ਕੱਲ ਦੇ ਦੀਵਾਨਾਂ ਵਿੱਚ ਅਸੀਂ ਵਿਚਾਰ ਕੀਤੀ ਸੀ। ਮੂਲ ਰੂਪ ਦੇ ਵਿੱਚ ਜੋ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ, ਹੇ ਪ੍ਰਾਣਾ ਧਾਰੇ ਜੀਵ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਧਿਆ, ਜਿਸ ਪਰਮਾਤਮਾ ਦੇ ਹੱਥਾਂ ਵਿੱਚ ਸਾਰੀਆਂ ਵਿਧਾਂ ਹਨ। ਉਸ ਪਰਮਾਤਮਾ ਦੇ ਨਾਮ ਰੂਪੀ ਧਨ ਨੂੰ ਸੰਚਿਤ ਕਰਿਆ ਕਰ, ਜਿਸ ਨੇ ਲੋਕ ਪਰਲੋਕ ਦੇ ਵਿੱਚ ਤੇਰੇ ਨਾਲ ਨਿਭਣਾ ਹੈ, ਤੇਰਾ ਸੰਗੀ ਸਾਥੀ ਬਣਨਾ ਹੈ, ਸਭ ਥਾਵਾਂ ਤੇ ਤੇਰੀ ਸਹਾਇਤਾ ਕਰਨ ਵਾਲਾ ਹੈ। ਐਸੇ ਅਕਾਲ ਪੁਰਖ ਪਰਮਾਤਮਾ ਦੇ ਨਾਮ ਨੂੰ ਜੀਵਨ ਦੇ ਅੰਦਰ ਸੰਚਿਤ ਕਰ, ਇਕੱਤਰ ਕਰਨਾ ਕਰ, ਜਿਹੜਾ ਹਰ ਵੇਲੇ ਸੁੱਖਾਂ ਵੇਲੇ, ਦੁੱਖਾਂ ਵੇਲੇ, ਔਕੜਾਂ ਵੇਲੇ, ਵਿਪਤਾਵਾਂ ਵੇਲੇ ਸਭ ਥਾਵਾਂ ਤੇ ਮਹਾਰਾਜ ਕਹਿੰਦੇ ਜੋ ਪਰਮੇਸ਼ਰ ਦਾ ਨਾਮ ਰੱਖਿਆ ਕਰਨ ਵਾਲਾ ਹੈ, ਉਸ ਪਰਮੇਸ਼ਰ ਦੇ ਨਾਮ ਨੂੰ ਤੂੰ ਸੰਚਿਤ ਕਰਿਆ ਕਰ। ਪਹਿਲਾ ਸ਼ਲੋਕ ਮੂਲ ਰੂਪ ਦੇ ਵਿੱਚ ਉਚਾਰਨ ਕੀਤਾ ਹੈ। ਹੁਣ ਸਤਿਗੁਰੂ ਜੀ ਛੰਦ ਉਚਾਰਨ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਪਦੇਸ਼ ਦੇ ਰਹੇ ਹੈ। ਗਰੀਬ ਨਵਾਜ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਾਰੀ ਸੰਗਤ ਸੀਸ ਝੁਕਾ ਕਰਕੇ ਰਸਨਾ ਤੋਂ ਪਿਆਰ ਦੇ ਨਾਲ ਉਚਾਰਨ ਕਰੋ। ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ੰਤ ਸਾਥੀੜਾ ਪ੍ਰਭ ਏਕ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਹਜੂਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਹੈ ਗੁਰਸਿੱਖੋ, ਜੀਵਨ ਦੇ ਵਿੱਚ ਅਸਲ ਸਾਥੀ ਕੇਵਲ ਇੱਕੋ ਇੱਕ ਹੈ, ਉਹ ਹੈ ਪ੍ਰਮਾਤਮਾ। ਅਕਾਲ ਪੁਰਖ ਪਰਮੇਸ਼ਰ ਹੈ ਜੋ ਸੱਚਾ ਜੀਵ ਦਾ ਸਾਥੀ ਹੈ, ਜੀਵ ਦੇ ਨਾਲ ਸਭ ਥਾਵਾਂ ਤੇ ਨਿਭਣ ਵਾਲਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਕੇਵਲ ਇੱਕ ਅਕਾਲ ਪੁਰਖ ਪਰਮੇਸ਼ਰ ਹੈ ਜੋ ਜੀਵ ਦਾ ਸੱਚਾ ਸਾਥੀ ਹੈ, ਸੱਚੇ ਮਿੱਤਰ ਦੀ ਤਰ੍ਹਾਂ ਨਾਲ ਨਿਭਦਾ ਹੈ, ਸੱਚੇ ਜੀਵਨ ਸਾਥੀ ਦੀ ਤਰ੍ਹਾਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾਲ ਉਹ ਪ੍ਰਮਾਤਮਾ ਸਾਥ ਨਿਭਾਉਣ ਵਾਲਾ ਹੈ। ਸਾਥੀ ਉਸ ਨੂੰ ਕਿਹਾ ਜਾਂਦਾ ਹੈ ਸੰਗਤ ਜੀ, ਜਿਹੜਾ ਔਕੜ ਦੇ ਵੇਲੇ ਵੀ ਸਾਥ ਦੇਵੇ, ਦੁੱਖਾਂ ਵਿੱਚ ਸੁੱਖਾਂ ਵਿੱਚ ਸਾਧ ਸੰਗਤ ਜੀ ਹਰ ਸਮੇਂ ਸਾਥ ਦਿੰਦਾ, ਉਹਨੂੰ ਸਾਥੀ ਸ਼ਬਦ ਵਰਤਿਆ ਜਾਂਦਾ ਉਸ ਦੇ ਲਈ। ਇਹ ਸੰਸਾਰ ਦੇ ਜਿਹੜੇ ਸਾਥੀ ਹਨ ਉਹ ਸਦੀਵੀ ਕਾਲ ਨੇ ਜੀਵ ਦੇ ਨਾਲ ਨਿਭਣ ਵਾਲੇ। ਇੱਕ ਪ੍ਰਮਾਤਮਾ ਸਾਥੀ ਹੈ ਜਿਹੜਾ ਜੀਵਨ ਕਾਲ ਦੌਰਾਨ, ਫਿਰ ਜੀਵਨ ਤੋਂ ਬਾਅਦ ਵਿੱਚ ਵੀ ਮਹਾਰਾਜ ਕਹਿੰਦੇ ਉਹ ਪ੍ਰਮਾਤਮਾ ਨਾਲ ਨਿਭਦਾ ਹੈ। ਇਸ ਕਰਕੇ ਉਹ ਪ੍ਰਮਾਤਮੇ ਨੂੰ ਸੱਚਾ ਸਾਥੀ ਕਿਹਾ ਜਾਂਦਾ ਹੈ ਕਿ ਉਹ ਪ੍ਰਮਾਤਮਾ ਸਦੀਵੀ ਕਾਲ ਰਹਿਣ ਵਾਲਾ ਔਰ ਸੱਚ ਸਰੂਪ ਰਹਿਣ ਵਾਲਾ ਸਦਾ ਸੱਚਾ ਸਾਥੀ ਹੈ। ਗਰੀਬ ਨਵਾਜ ਸਤਿਗੁਰੂ ਜੀ ਨੇ ਉਚਾਰਨ ਕੀਤਾ, ਸਾਥੀ ਜਿਹੜਾ ਪ੍ਰਭ ਏਕ। ਹੈ ਜੀਵ, ਉਹ ਪ੍ਰਮਾਤਮਾ ਸਦਾ ਰਹਿਣ ਵਾਲਾ ਤੇਰਾ ਸਾਥੀ ਹੈ, ਦੂਸਰ ਨਾਹੀ ਕੋਏ। ਮਹਾਰਾਜ ਉਸ ਤੋਂ ਬਿਨਾਂ ਹੋਰ ਦੂਜਾ ਕੋਈ ਵੀ ਹੈ? ਸਤਿਗੁਰੂ ਜੀ ਕਹਿੰਦੇ ਨਹੀਂ, ਦੂਸਰ ਨਾਹੀ ਕੋਏ। ਪ੍ਰਮਾਤਮਾ ਤੋਂ ਬਿਨਾਂ ਕੋਈ ਸੱਚਾ ਸਾਥੀ ਨਹੀਂ ਸੀ, ਨਾ ਹੈ ਅਤੇ ਨਾ ਆਉਣ ਵਾਲੇ ਸਮੇਂ ਵਿੱਚ ਹੋਵੇਗਾ। ਕੇਵਲ ਅਕਾਲ ਪੁਰਖ ਪਰਮੇਸ਼ਰ ਹੈ ਜੋ ਸੱਚਾ ਤੇ ਸਦਾ ਰਹਿਣ ਵਾਲਾ ਸਾਥੀ ਹੈ, ਜਿਹੜਾ ਦੁੱਖਾਂ ਵੇਲੇ ਔਕੜਾਂ ਵੇਲੇ ਵੀ ਜੀਵ ਦਾ ਸਾਥ ਨਹੀਂ ਛੱਡਦਾ। ਸੰਸਾਰ ਦੇ ਜੋ ਸਾਥੀ ਹਨ, ਸਾਧ ਸੰਗਤ ਜੀ ਕੋ ਵਿਪਤਾ ਪੈ ਜਾਵੇ ਤੇ ਸਾਥ ਛੱਡ ਕੇ ਭੱਜ ਜਾਂਦੇ ਹਨ। ਔਰ ਸੰਸਾਰ ਦੇ ਸਾਥੀ ਇਦਾਂ ਦੇ ਹਨ, ਜਿੰਨਾ ਚਿਰ ਮਨੁੱਖ ਦੇ ਕੋਲੋਂ ਕੋਈ ਸਵਾਰਥ ਨਜ਼ਰ ਆਉਂਦਾ ਹੈ ਉਹਨਾਂ ਚਿਰ ਉਹਦੇ ਨਾਲ ਬੈਠਦੇ ਆ, ਢੁੱਕ ਕਰਕੇ ਨੇੜੇ ਪਾਸ ਹੋ ਕਰਕੇ ਬੈਠਦੇ ਹਨ। ਜਦੋਂ ਕੋਈ ਮਤਲਬ ਪੂਰਾ ਨਹੀਂ ਹੁੰਦਾ ਫਿਰ ਸਾਥ ਛੱਡ ਦਿੰਦੇ ਆ। ਔਕੜ ਵੇਲੇ ਵੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਥ ਛੱਡ ਦਿੰਦੇ ਹਨ। ਕੋਈ ਦੁੱਖਾਂ ਦੀ ਘੜੀ ਆ ਜਾਵੇ, ਕੋਈ ਬਿਪਤਾ ਪੈ ਜਾਵੇ, ਉਸ ਸਮੇਂ ਕਹਿੰਦੇ ਹਨ ਕਿ ਅਸੀਂ ਤਾਂ ਤੈਨੂੰ ਪਹਿਚਾਣਦੇ ਵੀ ਨਹੀਂ, ਤੈਨੂੰ ਸਿਆਣਦੇ ਵੀ ਨਹੀਂ ਹਾਂ, ਤੂੰ ਕੌਣ ਹੈ, ਤੂੰ ਸਾਡਾ ਕੀ ਲੱਗਦਾ ਹੈ। ਮਹਾਰਾਜ ਕਹਿੰਦੇ ਸੰਸਾਰ ਦੇ ਸਾਥੀਆਂ ਦੀ ਇਦਾਂ ਦੀ ਹਾਲਤ ਹੈ, ਇੱਕ ਨਹੀਂ ਦੋ ਚਾਰ ਨਹੀਂ ਭਾਵੇਂ ਲੱਖਾਂ ਸਾਥੀ ਬਣ ਜਾਣ, ਪਰ ਸਾਧ ਸੰਗਤ ਜੀ ਪ੍ਰਮਾਤਮਾ ਵਰਗੇ ਸਾਥੀ ਦੀ ਕੋਈ ਵੀ ਸੰਸਾਰ ਦਾ ਸਾਥੀ ਬਰਾਬਰਤਾ ਨਹੀਂ ਕਰ ਸਕਦਾ। ਕਿਉਂਕਿ ਉਹ ਪ੍ਰਮਾਤਮਾ ਕਿਤੇ ਸਵਾਰਥ ਕਰਕੇ ਨਹੀਂ ਜੀਵ ਦੇ ਨਾਲ ਪਿਆਰ ਕਰਦਾ। ਸਾਧ ਸੰਗਤ ਜੀ ਔਕੜ ਵੇਲੇ ਕੋਈ ਬਿਪਤਾ ਦਾ, ਦੁੱਖ ਤਕਲੀਫ ਦਾ ਕੋਈ ਸਮਾਂ ਦੇਖ ਕਰਕੇ ਜੀਵ ਦਾ ਸਾਥ ਨਹੀਂ ਛੱਡਦਾ। ਹਾਂ, ਇਹ ਜੀਵ ਬੇਗਿਆਤ ਹੋਣੇ ਕਰਕੇ ਆਪ ਜ਼ਰੂਰ ਪ੍ਰਮਾਤਮਾ ਤੋਂ ਭੱਜਦਾ ਹੈ, ਪ੍ਰਮਾਤਮਾ ਤੋਂ ਦੂਰ ਹੁੰਦਾ ਜਾਂਦਾ ਹੈ, ਰੱਬ ਨੂੰ ਭੁਲਾਈ ਜਾਂਦਾ ਹੈ, ਪਰਮੇਸ਼ਰ ਨੂੰ ਯਾਦ ਨਹੀਂ ਕਰਦਾ। ਪਰ ਪ੍ਰਮਾਤਮਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸਾ ਨਹੀਂ ਹੈ। ਜੇ ਕੋਈ ਪਿਆਰ ਦੇ ਨਾਲ ਉਸ ਪ੍ਰਮਾਤਮਾ ਨੂੰ ਯਾਦ ਕਰਦਾ ਹੈ, ਅਕਾਲ ਪੁਰਖ ਪਰਮੇਸ਼ਰ ਦੇ ਨਾਲ ਕੋਈ ਮਿੱਤਰਤਾ ਪਾਉਂਦਾ ਹੈ, ਕੋਈ ਉਸ ਨੂੰ ਆਪਣਾ ਸਾਥੀ ਬਣਾਉਂਦਾ ਹੈ, ਮਹਾਰਾਜ ਕਹਿੰਦੇ ਉਹ ਫਿਰ ਸਭ ਥਾਵਾਂ ਤੇ ਨਾਲ ਨਿਭਦਾ ਹੈ। ਕਿਉਂਕਿ ਉਹ ਕੋਈ ਸਵਾਰਥ ਨਹੀਂ ਕਿਸੇ ਦਾ ਦੇਖਦਾ, ਕੇਵਲ ਹਿਰਦੇ ਦਾ ਪਿਆਰ ਦੇਖਦਾ ਹੈ ਕਿ ਕਿੰਨਾ ਕੁ ਪਿਆਰ, ਕਿੰਨੀ ਕੁ ਭਾਵਨਾ ਇਸ ਦੇ ਅੰਦਰ ਹੈ। ਉਹ ਪ੍ਰਮਾਤਮਾ ਪਿਆਰ ਦਾ ਭੁੱਖਾ ਹੈ, ਨਾ ਕਿ ਕਿਸੇ ਦੁਨੀਆ ਦੇ ਸਵਾਰਥ ਦਾ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਆਖ ਰਹੇ ਨੇ, ਸਾਥੀ ਜਿਹੜਾ ਪ੍ਰਭ ਏਕ, ਦੂਸਰ ਨਾਹਿ ਕੋਏ। ਹੈ ਜੀਵ, ਇੱਕੋ ਇੱਕ ਪ੍ਰਮਾਤਮਾ ਜੋ ਸੱਚਾ ਸਾਥੀ ਹੈ, ਔਰ ਉਸ ਪਰਮੇਸ਼ਰ ਦਾ ਨਾਮ ਜਿਹੜਾ ਜੀਵ ਦੇ ਸਭ ਥਾਵਾਂ ਤੇ ਨਾਲ ਨਿਭਣ ਵਾਲਾ ਹੈ। ਸੁਖਮਨੀ ਸਾਹਿਬ ਪਾਵਨ ਬਾਣੀ ਵਿੱਚ ਹਜੂਰ ਦਾ ਅਸੀਂ ਬਚਨ ਪੜ੍ਹਦੇ ਹਾਂ,
हे प्राण धारी जीव, साथ न चालै बिन भजन, बिखिया सगली छार। हर हर नाम कमावना, नानक इहो धन सार। एक परमात्मा है जो अकाल पुरख वाहिगुरु श्री भी काल दी सच्चा। परमेश्वर दा भजन, परमेश्वर दा नाम, बंदगी ये भी सदा रहन वाली है। हजूर कहंदे जेड़े नाल निभण वाला है वो परमेश्वर दा भजन है। उस तो बिना सच्चे पातशाह कहंदे संसार दा कोई भी जीव अंत वेले तेरे नाल नहीं निभण वाला। ताही धन सतगुरु श्री गुरु तेग बहादुर साहिब महाराज सच्चे पातशाह जी ने गुरबाणी विच वचन कहे हन कि जेड़ा संसार दा प्यार है, जगत दी प्रीत है, महाराज कहंदे झूठी है। जिन्ना मर्जी कोई कही जावे कि मेरा बड़ा परम साथी है, सच्चा साथी है, मैं इहदे नाल निभण वाला हां जां इह मेरे नाल निभेगा, पर महाराज सच्चे पातशाह कहंदे केवल स्वार्थ दे करके ही संसार दे अंदर जीव साथी बनदे हन। हजूर दा मुख वाक है, जगत में झूठी देखी प्रीत, अपने ही सुख स्यों सब लागे, क्या दारा क्या मीत। इथे ही बस नहीं, मेरा मेरा सबै कहत है, हित स्यों बाध्यो चीत, अंत काल संगी नहकू, एह अचरज है रीत। बड़ी आश्चर्य, बड़ी हैरानीजनक महाराज कहंदे रीति है। संसार दी बड़ी हैरान कर देण वाली महाराज कहंदे ये रीत है, ये मर्यादा बन गई है। संसार दे अंदर इदां दी भेड़ चाल बन चुकी है कि जदों लोड़ दा समा हुंदा, कोई स्वार्थ हुंदा, उदों तां मेरो मेरो सभा कहत है। हर को कहंदे कि साडा है, साडा अपना है। पर महाराज कहंदे हन अंत काल संगी न को, अंत वेले नहीं कोई भी संगी साथी बनदा, कोई भी जीव दे नाल निभदा नहीं है। ते महाराज कहंदे इस जीव दी मत ते इहो भरम दा पड़दा पिया होया। अज्ञानता करके सच्चे पातशाह कहंदे जीव समझदा नहीं, भावें असीं किन्नियां नूं सिखियावां दित्तियां ने, सिख दे हारियो नीत, निता प्रति सिखियावां दे करके हार गए, पर इस जीव ने नहीं समझना कीता। नहीं, महाराज कहंदे जीव सीधे रस्ते ते चलदा नहीं, ये जीव अकाल पुरख परमात्मा नूं अपना साथी बनाउंदा। महाराज कहंदे जीव जे किते साडी सिੱਖਿਆ ਨੂੰ जीवन दे विच कमा लवे, नानक भौजल पार पावे, जो गावे प्रभ के गीत। पैदायक संसार सागर तो पार हो जावेगा जे किते प्रीत रूप रसना दे नाल वाहिगुरु दे गुणां नूं गा लवे। अकाल पुरख परमेश्वर दे नाल मिल करके महाराज सच्चे पातशाह कहंदे तू भव सागर तो पार हो जावेगा। इस लई हजूर ने उच्चारण कीता साथी अड़ा प्रभ एक, दूसर नाहि कोय। हे जीव, केवल एक परमात्मा है, उस परमेश्वर तो बिना कोई भी साथी नहीं सी, ना है ते ना आने वाले समय विच नाल निभण वाला है। एक परमेश्वर है जिहड़ा लोक परलोक दा सच्चा साथी है। थानत नंतर आप, वो सब थान थावां ते है, थानंतर थावां दे अंदर भी वो परमात्मा आप वसदा है। जितने भी संसार भर दे अवर अस्थान हन, ਜਾਂ महाराज कहते ਹਨ ਭਾਵੇਂ पानी है, ਭਾਵੇਂ साध संगत जी मारू थल इलाका, धरती है चाहे आसमान है, चाहे पतालां दे विच रहण वाले जीव ਹਨ, सब ਥਾਵਾਂ ਤੇ ਉਹ परमेश्वर आप ਵਰਤਦਾ है। थान थनंतर आप, ਕਿਹੜੀ ਥਾਂ है, ਕਿਹੜੀ जगह है ਜਿੱਥੇ परमात्मा ਦਾ ਸਰੂਪ व्यापक नहीं है। सब ਥਾਵਾਂ ਤੇ ਸ੍ਰਿਸ਼ਟੀ ਦੇ ਕਰੋੜਾਂ ਖੰਡਾਂ ਬ੍ਰਹਮੰਡਾਂ ਦੇ ਵਿੱਚ जर्रे जर्रे दे विच जो परमात्मा समाया होया है। ऐसा महाराज कहंदे परमात्मा दा स्वरूप है। जिवें गुरु कलगीधर पिता धन गुरु गोबिंद सिंह साहिब महाराज साहिब जी ने वचन कहे है ना, जलां दे विच भी है जले हरी थले हरी। महाराज कहंदे पहाड़ां विच गुफावां विच जिथे किथे भी है ना वो परमात्मा ही है। उरे उरे हरी परे हरी वो परमात्मा उरे भी है परे भी है, जमीन ते भी है आसमान ते भी है।
ਸੱਚੇ ਪਾਤਸ਼ਾਹ ਕਹਿੰਦੇ ਕੋਈ ਐਸੀ ਥਾਂ ਨਹੀਂ ਜਿੱਥੇ ਪ੍ਰਮਾਤਮਾ ਨਾ ਹੋਵੇ। ਉਸ ਅਕਾਲ ਪੁਰਖ ਪ੍ਰਮਾਤਮਾ ਤੋਂ ਬਿਨਾ ਕੋਈ ਵੀ ਮਹਾਰਾਜ ਕਹਿੰਦੇ ਖਾਲੀ ਅਸਥਾਨ ਨਹੀਂ ਹੈ। ਉਹ ਸਭ ਥਾਵਾਂ ਤੇ ਆਪ ਹੀ ਵਰਤ ਰਿਹਾ ਹੈ। ਜਲ ਥਲ ਪੂਰ ਸੋਏ, ਜਲਾਂ ਵਿੱਚ ਜਲ ਰੂਪ ਹੋ ਕਰਕੇ ਵਰਤਦਾ ਹੈ ਤੇ ਥਲਾਂ ਵਿੱਚ ਥਲ ਰੂਪ ਹੋ ਕਰਕੇ ਮਹਾਰਾਜ ਕਹਿੰਦੇ ਪੂਰਨ ਰੂਪ ਦੇ ਵਿੱਚ ਪਰਿਪੂਰਵਕ ਹੋ ਰਿਹਾ ਹੈ। ਉਹੋ ਹੀ ਪਰਮਾਤਮਾ ਹੈ ਜਿਹੜਾ ਸਭ ਥਾਵਾਂ ਤੇ ਥਾਨ ਥਾਨੰਤਰਾਂ ਤੇ ਵਸਦਾ ਹੈ। ਜਲ ਥਲ ਮਹੀਅਲ ਪੂਰਿਆ, ਸੁਆਮੀ ਸਿਰਜਣਹਾਰ, ਅਨੇਕ ਭਾਤ ਹੋਏ ਪਸਰਿਆ, ਨਾਨਕ ਏਕੰਕਾਰ। ਭਾਵੇਂ ਅਨੇਕਾਂ ਨਾਨਾ ਪ੍ਰਕਾਰ ਦੇ ਸੰਸਾਰ ਦੇ ਜੀਵਾਂ ਰੂਪ ਹੋ ਕੇ ਪਰਮਾਤਮਾ ਵਰਤ ਰਿਹਾ ਹੈ, ਪਰ ਹਜ਼ੂਰ ਕਹਿੰਦੇ ਹੈ ਇੱਕੋ ਉਸ ਪਰਮਾਤਮਾ ਦਾ ਸਰੂਪ ਹੈ ਇੱਕੋ ਹੀ ਹੈ, ਪਰ ਨਾਨਾ ਰੂਪ ਹੋ ਕਰਕੇ ਪਰਮਾਤਮਾ ਵਰਤ ਰਿਹਾ ਹੈ। ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਜ਼ੂਰ ਦਾ ਗੁਰਬਾਣੀ ਵਿੱਚ ਮੁਕਵਾਕ ਆਉਂਦਾ ਹੈ, ਹੇ ਪ੍ਰਮਾਤਮਾ ਰਾਤ ਵੀ ਦਿਨੇ ਵੀ ਹਰ ਸਮੇਂ ਜੀਵਾਂ ਦੇ ਹਿਰਦਿਆਂ ਦੇ ਵਿੱਚ ਗੁਪਤ ਰੂਪ ਹੋ ਕਰਕੇ ਪਰਮੇਸ਼ਰ ਤੋਂ ਵਰਤਦਾ ਹੈ। ਰਾਤ ਦਿਨ ਹਰ ਸਮੇਂ, ਪਰ ਸੰਸਾਰ ਦੇ ਇਹ ਬੇਸਮਝ ਪਾਗਲ ਜੀਵ ਤੇਰੇ ਸਰੂਪ ਨੂੰ ਜਾਣਦੇ ਨਹੀਂ ਹਨ। ਐਸਾ ਮੱਤ ਤੇ ਭਰਮ ਦਾ ਪੜਦਾ ਪਿਆ ਹੋਇਆ ਹੈ। ਮਹਾਰਾਜ ਕਹਿੰਦੇ ਸੰਸਾਰ ਦੇ ਜੀਵ ਜਾਣਦੇ ਨਹੀਂ ਹੈ। ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਹੇ ਪਰਮੇਸ਼ਰ ਤੂੰ ਹਿਰਦੈ ਗੁਪਤ ਵਸੇ ਦਿਨ ਰਾਤੀ, ਤੇਰਾ ਭਾਉ ਨਾ ਬੁਝੇ ਗਵਾਰੀ। ਇਹ ਸੰਸਾਰ ਦੇ ਗਵਾਰ ਜਿਹੜੇ ਪਾਗਲ ਜੀਵ ਹੈ ਨਾ, ਮਹਾਰਾਜ ਤੁਹਾਡੇ ਸਰੂਪ ਨੂੰ ਇਹਨਾਂ ਨੇ ਜਾਣਨਾ ਨਹੀਂ ਕੀਤਾ ਹੈ ਕਿ ਵਾਸਤਵ ਦੇ ਵਿੱਚ ਸਭ ਜੀਵਾਂ ਦੇ ਅੰਦਰ ਪ੍ਰਮਾਤਮਾ ਤੋਂ ਜੋਤ ਰੂਪ ਹੋ ਕਰਕੇ ਵਰਤ ਰਿਹਾ ਹੈ। ਸਭ ਥਾਵਾਂ ਤੇ ਥਾਨ ਥਨੰਤਰਾਂ ਦੇ ਵਿੱਚ ਮਹਾਰਾਜ ਕਹਿੰਦੇ ਹਨ ਜਲ ਥਲ ਪੂਰ ਸੋਏ, ਜਲਾਂ ਵਿੱਚ ਥਲਾਂ ਵਿੱਚ ਸਭ ਥਾਵਾਂ ਤੇ ਪਰਿਪੂਰਵਕ ਪਰਮੇਸ਼ਰ ਹੋ ਰਿਹਾ ਹੈ। ਜਲ ਥਲ ਮਹੀਅਲ ਪੂਰ ਰਹਿਆ, ਹੇ ਗੁਰਸਿੱਖੋ ਪ੍ਰਮਾਤਮਾ ਜਲਾਂ ਵਿੱਚ ਥਲਾਂ ਵਿੱਚ ਮਹੀ ਧਰਤੀ ਤੇ ਅਲ ਆਕਾਸ਼ ਸਭ ਥਾਵਾਂ ਤੇ ਪਰਿਪੂਰਵਕ ਹੋ ਰਿਹਾ ਹੈ। ਸਰਬ ਦਾਤਾ ਪ੍ਰਭ ਧਨੀ, ਫਿਰ ਪ੍ਰਮਾਤਮਾ ਦਾ ਐਸਾ ਸਰੂਪ ਹੈ ਸਾਰੇ ਜੀਵਾਂ ਦਾ ਦਾਤਾ ਹੈ। ਤੇ ਧਨੀ ਕਹਿੰਦੇ ਮਾਲਕ ਨੂੰ, ਸਾਰੀ ਸ੍ਰਿਸ਼ਟੀ ਦਾ ਮਾਲਕ ਵੀ ਪਰਮੇਸ਼ਰ ਆਪ ਹੈ। ਜਿਤਨੇ ਵੀ तमाम ਸੰਸਾਰ ਭਰ ਦੇ ਜੀਵ ਹਨ, ਸਰ ਸੰਗਤ ਜੀ ਕੋਈ ਆਪਣੇ ਕਿਸੇ ਥਾਂ ਤੇ ਮਾਲਕੀਅਤ ਜਮਾਈ ਬੈਠਾ ਹੈ, ਕੋਈ ਕਿਸੇ ਥਾਂ ਤੇ ਆਪਣੀ ਮਾਲਕੀਅਤ ਸਮਝਦਾ ਹੈ। ਜਿਵੇਂ ਇੱਕ ਦੇਸ਼ ਦਾ ਰਾਜਾ ਆਪਣੇ ਦੇਸ਼ ਦੇ ਵਿੱਚ ਆਪਣੀ ਮਾਲਕੀਅਤ ਸਮਝਦਾ ਹੈ ਕਿ ਸਾਰੀ ਪ੍ਰਜਾ ਮੇਰੇ ਅਧੀਨ ਹੈ, ਮੈਂ ਇਹਨਾਂ ਸਭਨਾਂ ਦਾ ਮਾਲਕ ਹਾਂ। ਦੂਜੇ ਦੇਸ਼ ਦਾ ਰਾਜਾ ਉਹ ਆਪਣੇ ਦੇਸ਼ ਦੇ ਵਿੱਚ ਆਪਣੀ ਮਾਲਕੀਅਤ ਬਣਾਈ ਬੈਠਾ ਹੈ। ਤੀਜੇ ਦੇਸ਼ ਦਾ ਰਾਜਾ ਤੀਜੇ ਥਾਂ ਤੇ ਆਪਣੇ ਦੇਸ਼ ਦਾ ਮਾਲਕ ਬਣੀ ਬੈਠਾ ਹੈ। ਪਤਾ ਨਹੀਂ ਕਿੰਨੇ ਕੁ ਸੰਸਾਰ ਦੇ ਅੰਦਰ, ਇੱਕ ਬ੍ਰਹਿਮੰਡ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਦੇਸ਼ ਕਿੰਨੇ ਕੁ ਵਿਦੇਸ਼ ਵਸਦੇ ਹਨ, ਤੇ ਉਹਨਾਂ ਦੇ ਵੱਖੋ ਵੱਖਰੇ ਰਾਜੇ, ਕਿਸੇ ਥਾਂ ਤੇ ਮਹਾਰਾਜੇ, ਕਿਸੇ ਥਾਂ ਤੇ ਚੱਕਰਵਰਤੀ ਬਾਦਸ਼ਾਹ, ਸਾਰੀ ਸੰਗਤ ਜੀ ਆਪਣੀ ਪ੍ਰਜਾ ਦੇ ਮਾਲਕ ਬਣ ਕਰਕੇ ਬੈਠੇ ਹਨ। ਪਰ ਇੱਕ ਪ੍ਰਮਾਤਮਾ ਹੈ ਜਿਹੜਾ ਸਾਰੇ ਬ੍ਰਹਿਮੰਡ ਦਾ ਮਾਲਕ ਹੈ। ਫਿਰ ਇੱਕ ਬ੍ਰਹਿਮੰਡ ਨਹੀਂ, ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ, ਸਰਬ ਜੀਆ ਕਾ ਦਾਤਾ ਰੇ। ਮਹਾਰਾਜ ਕਹਿੰਦੇ ਕਰੋੜਾਂ ਖੰਡਾਂ ਬ੍ਰਹਿਮੰਡਾਂ ਦਾ ਪਰਮਾਤਮਾ ਮਾਲਕ ਹੈ। ਇੱਕ ਇੱਕ ਰੋਮ ਦੇ ਵਿੱਚ ਕਰੋੜਾਂ ਖੰਡ ਬ੍ਰਹਿਮੰਡ ਨਿਵਾਸ ਕਰਦੇ ਆ ਪਰਮਾਤਮਾ ਦੇ। ਫਿਰ ਉਹਨਾਂ ਕਰੋੜਾਂ ਖੰਡਾਂ ਬ੍ਰਹਿਮੰਡਾਂ ਨੂੰ ਚਲਾਉਣ ਵਾਲਾ, ਸਭ ਜੀਵਾਂ ਦੀ ਪਰਵਰਿਸ਼ ਕਰਨ ਵਾਲਾ, ਸਭ ਜੀਵਾਂ ਨੂੰ ਸਮੇਂ ਸਿਰ ਕਰਮਾਂ ਅਨੁਸਾਰ ਰੋਜੀ ਰੋਟੀ ਦੇਣ ਵਾਲਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਸਰਬ ਦਾਤਾ ਪ੍ਰਭ ਧਨੀ ਪ੍ਰਮਾਤਮਾ ਆਪ ਹੈ। ਸੰਗਤ ਜੀ, ਮੂਸੇ ਪੈਗੰਬਰ ਨੇ ਇੱਕ ਵਾਰ ਸ਼ੰਕਾ ਕੀਤਾ ਸੀ ਖੁਦਾ ਤੇ। ਪਹਿਲਾਂ ਤਾਂ ਜ਼ਿੱਦ ਕੀਤੀ, ਕਹਿੰਦੇ ਕਿ ਮਹਾਰਾਜ ਤੁਹਾਨੂੰ ਬੜੇ ਕਾਰਜ ਹੁੰਦੇ ਆ, ਰੋਜੀ ਦੇਣ ਦਾ ਕਾਰਜ ਮੈਨੂੰ ਸੌਂਪ ਦੇਵੋ। ਜੀਵਾਂ ਨੂੰ ਰੋਜੀ ਰੋਟੀ ਦੇਣ ਦਾ ਕੰਮ ਜੋ ਹੈ ਇਹ ਮੇਰੀ ਡਿਊਟੀ ਲਗਾ ਦੇਵੋ, ਮੈਨੂੰ ਸੇਵਾ ਦਾ ਮੌਕਾ ਦੇਵੋ। ਤੇ ਕਹਿਣ ਲੱਗੇ ਕਿ हे ਪੈਗੰਬਰ ਤੇਰੇ ਤੋਂ ਕੰਮ ਨਹੀਂ ਹੋਣਾ। ਕਹਿੰਦੇ ਜੀ ਮਹਾਰਾਜ
ਪਹਿਲਾਂ ਥੋੜੇ ਪਿੰਡਾਂ ਦਾ ਮੈਨੂੰ ਇਹ ਕਾਰਜ ਦੇ ਕਰਕੇ ਦੇਖ ਲਵੋ, ਜੇ ਸਹੀ ਕਰਾਂਗਾ ਤੇ ਫਿਰ ਹੋਰ ਦੇ ਦੇਣਾ। ਤੇ 2-4 ਪਿੰਡਾਂ ਨੂੰ ਰੋਜੀ ਰੋਟੀ ਦੇਣ ਦੇ ਵਾਸਤੇ ਸਾਧ ਸੰਗਤ ਜੀ ਸੇਵਾ ਦੇ ਦਿੱਤੀ ਗਈ ਹੈ। ਤੇ ਜਦੋਂ ਕੁਝ ਦਿਨਾਂ ਬਾਅਦ ਫਿਰ ਖੁਦਾ ਨੇ ਪੁੱਛਿਆ ਕਿ ਸਾਰਿਆਂ ਨੂੰ ਰੋਜੀ ਦਿੱਤੀ ਹੈ, ਕੋਈ ਭੁੱਖਾ ਤਾਂ ਨਹੀਂ ਰਿਹਾ? ਕਹਿਣ ਲੱਗੇ ਹਾਂ ਖੁਦਾ, ਸਾਰਿਆਂ ਨੂੰ ਦਿੱਤੀ, ਪਰ ਇੱਕ ਸੂਰ ਨੂੰ ਤੇ ਦੂਜੇ ਵਿਸ਼ਈ ਪੁਰਖ ਨੂੰ ਨਹੀਂ ਸੀ ਉਹਨਾਂ ਰੋਜੀ ਦਿੱਤੀ। ਉਹ ਵਿਕਾਰੀ ਪਾਮਰ ਜਾਣ ਕਰਕੇ ਕਿ ਪਾਪ ਕਰਮ ਕਰਦਾ ਤੇ ਸੂਰ ਗੰਦਗੀ ਜਿਹੜਾ ਖਾਂਦਾ ਰਹਿੰਦਾ, ਸਾਰੇ ਨਗਰ ਦੀ ਗੰਦਗੀ ਖਾਂਦਾ ਰਹਿੰਦਾ। ਇਸ ਕਰਕੇ ਇਹਨਾਂ ਦੋਵਾਂ ਨੂੰ ਵੱਡੇ ਪਾਪੀ ਜਾਣ ਕਰਕੇ ਇੱਕ ਗੰਦਗੀ ਖਾਂਦਾ ਤੇ ਦੂਜਾ ਗੰਦਗੀ ਫੈਲਾਉਂਦਾ ਹੈ, ਕੁਕਰਮ ਕਰਦਾ ਹੈ, ਪਾਪ ਕਰਮ ਕਰਦਾ ਹੈ। ਇਹਨਾਂ ਨੂੰ ਇਉਂ ਜਾਣ ਕਰਕੇ ਕਿ ਬੜੇ ਨੀਚ ਹਨ, ਇਸ ਕਰਕੇ ਇਹਨਾਂ ਨੂੰ ਰੋਜੀ ਨਹੀਂ ਦਿੱਤੀ, ਇਹਨਾਂ ਨੂੰ ਭੁੱਖੇ ਰੱਖਿਆ। ਤੇ ਫਿਰ ਕਹਿੰਦੇ ਕਿ ਆਕਾਸ਼ਬਾਣੀ ਹੋਈ, ਖੁਦਾ ਕਹਿਣ ਲੱਗਾ ਨਹੀਂ, ਐਸਾ ਨਹੀਂ ਸੀ ਚਾਹੀਦਾ। ਜਿਵੇਂ ਦੇ ਕੋਈ ਕਰਮ ਕਰੇਗਾ ਉਵੇਂ ਦਾ ਉਹਨੂੰ ਫਲ ਆਪ ਭੋਗਣਾ ਪਵੇਗਾ, ਪਰ ਉਹਨੂੰ ਭੁੱਖਿਆ ਨਹੀਂ ਸੀ ਰੱਖਣਾ ਚਾਹੀਦਾ, ਰੋਜੀ ਰੋਟੀ ਜ਼ਰੂਰ ਉਹਨਾਂ ਨੂੰ ਦੇਣੀ ਚਾਹੀਦੀ ਸੀ। ਤੇ ਸਾਧ ਸੰਗਤ ਜੀ ਫਿਰ ਖੁਦਾ ਤੇ ਸ਼ੱਕ ਕੀਤਾ ਮੂਸੇ ਪੈਗੰਬਰ ਨੇ। ਕਹਿਣ ਲੱਗਾ ਖੁਦਾ, ਤੁਸੀਂ ਸਾਰਿਆਂ ਨੂੰ ਰੋਟੀ ਦਿੰਦੇ ਹੋ? ਕਹਿਣ ਲੱਗੇ ਹਾਂ, ਅਸੀਂ ਤਾਂ ਭਾਈ ਸਾਰਿਆਂ ਦਾ ਖਿਆਲ ਰੱਖਦੇ ਹਾਂ, ਸਭ ਦੀ ਪਰਵਰਿਸ਼ ਕਰਦੇ ਹਾਂ। ਤੇ ਆਪਣੇ ਟੋਪ ਦੇ ਵਿੱਚ ਛੋਟਾ ਜਿਹਾ ਇੱਕ ਕੀੜਾ ਰੱਖਿਆ ਹੋਇਆ ਸੀਗਾ ਪਰਖ ਕਰਨ ਦੇ ਲਈ। ਜਦੋਂ ਉਸ ਕੀੜੇ ਨੂੰ ਦੇਖਿਆ ਤੇ ਉਹਦੇ ਮੂੰਹ ਦੇ ਵਿੱਚ ਚੌਲਾਂ ਦਾ ਦਾਣਾ ਸੀਗਾ। ਦੇਖ ਕਰਕੇ ਹੈਰਾਨਗੀ ਦੀ ਹੱਦ ਨਾ ਰਹਿਣੀ ਕੀਤੀ। ਫਿਰ ਭੁੱਲ ਬਖਸ਼ਾਈ ਕਹਿਣ ਲੱਗੇ, ਐ ਖੁਦਾ, ਇਹ ਜਿਹੜੀ ਸੇਵਾ ਹੈ ਕੋਈ ਆਮ ਮਨੁੱਖ ਨਹੀਂ ਕਰ ਸਕਦਾ। ਮਹਾਰਾਜ, ਤੁਹਾਡੇ ਤੋਂ ਬਿਨਾ ਕੋਈ ਨਹੀਂ ਸੇਵਾ ਕਰਨ ਵਾਲਾ। ਜਿੱਥੇ ਜਿੱਥੇ तमाम ਸੰਸਾਰ ਭਰ ਦੇ ਜੀਵਾਂ ਨੂੰ ਪੈਦਾ ਕੀਤਾ ਹੈ, ਉਥੇ ਉਥੇ ਉਹਨਾਂ ਨੂੰ ਕਰਮਾਂ ਅਨੁਸਾਰ ਰੋਜੀ ਰੋਟੀ ਦੇਣੀ। ਜਿੱਦਾਂ ਦਾ ਕਰਮਾਂ ਦਾ ਬੀਜ ਉਹਦਾ ਫਲ ਭੁਗਤਾਉਣ ਦੇ ਵਾਸਤੇ ਉਹਨਾਂ ਨੂੰ ਖਾਣ ਦੇ ਲਈ ਭੋਜਨ ਦੇਣਾ। ਮਹਾਰਾਜ, ਤੁਹਾਡੇ ਤੋਂ ਬਿਨਾ ਕੋਈ ਦੂਜਾ ਨਹੀਂ ਕਰ ਸਕਦਾ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਜਲ ਥਲ ਮਹੀਲ ਪੂਰ ਰਹਿਆ, ਸਰਬ ਦਾਤਾ ਪ੍ਰਭ ਧਨੇ। ਉਹ ਸਾਰਿਆਂ ਦਾ ਮਾਲਕ ਹੈ ਤੇ ਸਾਰਿਆਂ ਦਾ ਸ਼੍ਰੋਮਣੀ ਦਾਤਾ ਵੀ ਉਹ ਪ੍ਰਮਾਤਮਾ ਆਪ ਹੈ। ਉਸ ਦਾਤੇ ਤੋਂ तमाम ਸੰਸਾਰ ਭਰ ਦੇ ਜੀਵ ਜੰਤੂ ਦੇਵੀ ਸ਼ਕਤੀਆਂ ਵੀ ਸਭ ਦਾਤਾ ਮੰਗਦੇ ਹਨ। ਪਾਲ ਗੋਬਿੰਦ ਅੰਤ ਨਾਹੀ। ਤੇ ਮਹਾਰਾਜ ਜੀ, ਉਸ ਪ੍ਰਮਾਤਮਾ ਦਾ ਸਰੂਪ ਕਿਹੋ ਜਿਹਾ ਹੈ? ਹਜੂਰ ਕਹਿੰਦੇ ਗੋਪਾਲ, ਪ੍ਰਿਥਵੀ ਦੀ ਪਾਲਣਾ ਕਰਨ ਵਾਲਾ। ਗੋਬਿੰਦ, ਉਹ ਧਰਤੀ ਦਾ ਮਾਲਕ ਹੈ। ਗੋ ਇੰਦਰੀਆਂ ਨੂੰ ਬਿੰਦ ਪ੍ਰਕਾਸ਼ਣ ਵਾਲਾ ਹੈ, ਇੰਦਰੀਆਂ ਨੂੰ ਚਲਾਉਣ ਵਾਲਾ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਐਸਾ ਪਰਮਾਤਮਾ ਹੈ ਜਿਹਦਾ ਕੋਈ ਅੰਤ ਨਹੀਂ ਪੈਣ ਵਾਲਾ। ਨਾ ਕਦੇ ਨੇ ਕਿਸੇ ਨੇ ਅੰਤ ਪਾਇਆ ਸੀ, ਨਾ ਪਾ ਸਕਦਾ, ਤੇ ਨਾ ਆਉਣ ਵਾਲੇ ਸਮੇਂ ਵਿੱਚ ਕੋਈ ਅੰਤ ਪਾ ਸਕੇਗਾ। ਐਸਾ ਮਹਾਰਾਜ ਕਹਿੰਦੇ ਉਹ ਪਰਮੇਸ਼ਰ ਪ੍ਰਿਥਵੀ ਪਾਲਕ ਹੈ, ਜਿਸ ਦਾ ਗੁਣਾ ਕਰਕੇ ਗਿਆਨ ਕਰਕੇ ਕਦੇ ਅੰਤ ਨਹੀਂ ਪਾਇਆ ਜਾ ਸਕਦਾ। ਬੇਅੰਤ ਗੁਣ ਤਾਕੇ ਕਿਆ ਗਨੀ। ਹੇ ਗੁਰਸਿੱਖੋ, ਬੇਅੰਤ ਪ੍ਰਮਾਤਮਾ ਦੇ ਗੁਣ ਹਨ। ਕਿੰਨੇ ਕੁ ਗੁਣ ਆਪ ਜੀ ਨੂੰ ਕਥਨ ਕਰਕੇ ਦੱਸੀਏ। ਬੇਅੰਤ ਗੁਣ ਤਾਕੇ ਕਿਆ ਗਨੀ। ਜੇ ਕੋਈ ਗਿਣਤੀ ਕਰਨ ਲੱਗੇ ਕਿ ਆ ਵੀ ਪ੍ਰਮਾਤਮਾ ਦਾ ਗੁਣ ਹੈ, ਇਹ ਵੀ ਪਰਮੇਸ਼ਰ ਦਾ ਗੁਣ ਹੈ, ਆ ਵੀ ਪ੍ਰਮਾਤਮਾ ਦਾ ਸਾਡੇ ਤੇ ਉਪਕਾਰ ਹੈ, ਇਹ ਵੀ ਪ੍ਰਮਾਤਮਾ ਦਾ ਸਾਡੇ ਤੇ ਉਪਕਾਰ ਹੈ, ਬਹੁਤ ਵੱਡਾ ਗੁਣ ਹੈ। ਸੱਚੇ ਪਾਤਸ਼ਾਹ ਕਹਿੰਦੇ ਕਿਆ ਗਨੀ, ਕਿੰਨੇ ਕੁ ਕੋਈ ਗਿਣਤੀ ਕਰੀ ਜਾਵੇਗਾ। ਗਿਣਤੀ ਕਰੀ ਜਾਵੇ, ਕਰੀ ਜਾਵੇ, ਕਰੀ ਜਾਵੇ, ਮਨੁੱਖ ਦਾ ਅੰਤ ਹੋ ਜਾਵੇਗਾ, ਪਰ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਕਦੇ ਹੋਣ ਵਾਲਾ। ਪਰਮੇਸ਼ਰ ਦੇ ਗੁਣਾਂ ਦਾ ਅੰਤ ਨਹੀਂ ਪੈਣ ਵਾਲਾ। ਪਰਮਾਤਮਾ ਦੇ ਗੁਣ ਬੇਅੰਤ ਹਨ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਬੇਅੰਤ ਗੁਣ ਤਾਕੇ ਕਿਆ ਗਨੇ। ਹੈ ਜੀਵ ਕਾਹਦੇ ਤੋਂ ਮਨ ਦੇ ਅੰਦਰ ਸੋਚਦਾ ਹੈ, ਚਿਤਵਦਾ ਕਿ ਪਰਮਾਤਮਾ ਦੇ ਗੁਣ ਗਾ ਲਵਾਂਗਾ। ਉਹ ਹੈ ਹੀ ਪਰਮਾਤਮਾ, ਬੇਅੰਤਾ ਸਰੂਪ ਹੈ। ਉਸ ਪਰਮੇਸ਼ਰ ਦੇ ਗੁਣ ਵੀ ਬੇਅੰਤ ਹਨ। ਮਹਾਰਾਜ ਕਹਿੰਦੇ ਕਿੰਨੇ ਕੁ ਗੁਣ ਤੂੰ ਗਿਣ ਲਵੇਂਗਾ। ਭਜ ਸਰਨ ਸੁਆਮੀ ਸੁਖ ਹੈ ਗਾਮੀ। ਉਸ ਅਕਾਲ ਪੁਰਖ ਪਰਮਾਤਮਾ ਦੀ ਸ਼ਰਨ ਦੇ ਵਿੱਚ ਭੱਜ ਕਰਕੇ ਆਉਣਾ ਕਰ।
ਸੁਖਗਾਮੀ, ਜੋ ਆਪਣੇ ਸੁਖ ਸਰੂਪ ਤੱਕ ਗਮਤਾ ਕਰਾਉਣ ਵਾਲਾ ਪਰਮਾਤਮਾ ਹੈ। ਸੁਖਗਾਮੀ ਜਾਂ ਸੁਖਾਂ ਦੇ ਵਿੱਚ ਗਮਤਾ ਕਰਾਉਣ ਵਾਲਾ, ਸੁਖਾਂ ਨੂੰ ਜੀਵ ਦੀ ਝੋਲੀ ਵਿੱਚ ਪਾਉਣ ਵਾਲਾ, ਹੇ ਜੀਵ ਤੈਨੂੰ ਸੁਖ ਪ੍ਰਦਾਨ ਕਰਨ ਵਾਲਾ, ਉਸ ਪਰਮਾਤਮਾ ਦੀ ਸ਼ਰਨ ਦੇ ਵਿੱਚ ਭੱਜ ਕਰਕੇ ਪੈ ਜਾ। ਉਸ ਪਰਮਾਤਮਾ ਦੀ ਸ਼ਰਨ ਵਿੱਚ ਜਾਣ ਦੇ ਲਈ ਪਰਮਾਤਮਾ ਦਾ ਭਜਨ ਕਰਿਆ ਕਰ। ਜੇ ਸੁਖਗਾਮੀ, ਸੁਖਾਂ ਦੇ ਦਾਤੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਸੁਖ ਸਰੂਪ ਤੱਕ ਤੂੰ ਗਮਤਾ ਕਰਨੀ ਚਾਹੁੰਦਾ ਤੇ ਪਰਮਾਤਮਾ ਦਾ ਭਜਨ ਕਰਿਆ ਕਰ। ਮਨ ਬਾਣੀ ਸਰੀਰ ਕਰਕੇ ਉਸ ਪਰਮੇਸ਼ਰ ਦੀ ਸ਼ਰਨ ਦੇ ਵਿੱਚ ਭੱਜ ਕਰਕੇ ਪੈ ਜਾ। ਕਿਉਂਕਿ ਜੇ ਹੁਣ ਨਹੀਂ ਪਰਮਾਤਮਾ ਦਾ ਭਜਨ ਕੀਤਾ ਤੇ ਜੇ ਅੰਤ ਸਮਾਂ ਆ ਗਿਆ, ਫਿਰ ਭਜਨ ਕੀਤਾ ਵੀ ਨਹੀਂ ਤੇਰੇ ਤੋਂ ਜਾਵੇਗਾ। ਅਬ ਨਾ ਭਜਸ ਭਜਸ ਕਬ ਭਾਈ, ਆਵੇ ਅੰਤ ਨਾ ਭਜਿਆ ਜਾਈ। ਨਹੀਂ ਮਹਾਰਾਜ ਕਹਿੰਦੇ ਭਜਨ ਕੀਤਾ ਜਾਣਾ। ਤੇ ਇਸੇ ਪੰਕਤੀ ਦਾ ਜੇ ਸਾਧ ਸੰਗਤ ਜੀ ਥੋੜਾ ਕਸ ਕਰਕੇ ਇਹਨੂੰ ਉਚਾਰਨ ਕਰੀਏ ਤੇ ਦੂਜਾ ਅਰਥ ਵੀ ਬਣ ਜਾਂਦਾ ਹੈ। ਅਬ ਨਾ ਭਜਸ ਭਜਸ ਕਬ ਭਾਈ, ਆਵੇ ਅੰਤ ਨਾ ਭਜਿਆ ਜਾਈ। ਮਹਾਰਾਜ ਕਹਿੰਦੇ ਜੇ ਹੁਣ ਨਹੀਂ ਭੱਜ ਕੇ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਗਿਆ ਕਾਲ ਤੋਂ ਬਚਣ ਦੇ ਲਈ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਫਿਰ ਕਦੋਂ ਭੱਜ ਕੇ ਜਾਵੇਂਗਾ? ਜਦੋਂ ਮੌਤ ਦਾ ਸਮਾਂ ਆ ਗਿਆ, ਜਦੋਂ ਕਾਲ ਨੇ ਤੈਨੂੰ ਆ ਕਰਕੇ ਆਪਣੀ ਲਪੇਟ ਦੇ ਵਿੱਚ ਲੈ ਲਿਆ, ਆਵੇ ਅੰਤ ਨਾ ਭੱਜਿਆ ਜਾਈ, ਫਿਰ ਤੇਰੇ ਤੋਂ ਭੱਜਿਆ ਵੀ ਨਹੀਂ ਜਾਣਾ। ਕਿ ਹੁਣ ਹੀ ਮੈਂ ਭੱਜ ਕੇ ਮਹਾਰਾਜ ਜੀ ਦੀ ਸਤ ਸੰਗਤ ਵਿੱਚ ਜਾ ਕੇ ਜੁੜ ਜਾਵਾਂ। ਹੁਣ ਦੌੜ ਕੇ ਕਾਹਲੀ ਦੇ ਨਾਲ ਸਤਿਗੁਰੂ ਜੀ ਦੀ ਸ਼ਰਨ ਧਾਰਨ ਕਰ ਲਵਾਂ, ਗੁਰੂ ਵਾਲਾ ਬਣ ਜਾਵਾਂ, ਨਾਮ ਜਪ ਲਵਾਂ, ਸੇਵਾ ਸਿਮਰਨ ਕਰ ਲਵਾਂ। ਪਰ ਮਹਾਰਾਜ ਕਹਿੰਦੇ ਨਹੀਂ, ਅੰਤ ਸਮੇਂ ਨਹੀਂ ਭੱਜਿਆ ਜਾਣਾ, ਨਾ ਭਜਨ ਕੀਤਾ ਜਾਣਾ ਤੇ ਨਾ ਕਿਸੇ ਪਾਸੇ ਭੱਜ ਕੇ ਤੇਰੇ ਤੋਂ ਜਾਇਆ ਜਾਣਾ। ਹੁਣ ਭੱਜ ਕੇ ਕਾਹਲੀ ਦੇ ਨਾਲ ਮਹਾਰਾਜ ਜੀ ਦੀ ਸ਼ਰਨ ਧਾਰਨ ਕਰ ਲੈ। ਹੇ ਗਰੀਬ ਨਵਾਜ, ਹਾ ਹਾ ਪ੍ਰਭ ਰਾਖ ਲੇਹੋ, ਹਮ ਤੇ ਕਿਛੂ ਨਾ ਹੋਏ ਮੇਰੇ ਸੁਆਮੀ, ਕਰ ਕਿਰਪਾ ਆਪਣਾ ਨਾਮ ਦੇਹੋ। ਮਹਾਰਾਜ ਕਹਿੰਦੇ ਜਿਵੇਂ ਕੋਈ ਮੌਤ ਤੋਂ ਡਰਦਾ ਹੋਇਆ ਵਿਰਲਾਪ ਕਰਦਾ ਨਾ, ਹਾਏ ਮਰ ਗਿਆ, ਹਾਏ ਮਰ ਗਿਆ। ਬੜਾ ਕੋਈ ਬੰਦਾ ਡਰਿਆ ਹੋਵੇ ਨਾ, ਭੁੱਬਾ ਮਾਰ ਮਾਰ ਕਰਕੇ ਰੋਂਦਾ ਕਿ ਮੈਨੂੰ ਬਚਾ ਲਓ, ਬਚਾ ਲਓ। ਇਹ ਮਹਾਰਾਜ ਕਹਿੰਦੇ ਹਾੜੇ ਕੱਢ ਜੇ ਮਹਾਰਾਜ ਦੇ ਦਰ ਤੇ ਆ ਕਰਕੇ, ਹਾ ਹਾ ਪ੍ਰਭ ਰਾਖ ਲਿਓ, ਮਹਾਰਾਜ ਮੈਨੂੰ ਬਚਾ ਲਓ, ਮੇਰੀ ਰੱਖਿਆ ਕਰ ਲਓ। ਸੱਚੇ ਪਾਤਸ਼ਾਹ ਤੁਹਾਡੇ ਤੋਂ ਬਿਨਾਂ ਕੋਈ ਨਹੀਂ ਮੇਰਾ ਸਹਾਇਕ ਬਣਨ ਵਾਲਾ। ਨਾ ਮਹਾਰਾਜ ਮੈਂ ਆਪਣੇ ਬਲ ਦੇ ਨਾਲ ਕੁਝ ਕਰ ਸਕਦਾ, ਕਿਰਪਾ ਕਰਕੇ ਮਹਾਰਾਜ ਮੈਨੂੰ ਨਾਮ ਦੀ ਦਾਤ ਦੇ ਦੇਵੋ। ਸੱਚੇ ਪਾਤਸ਼ਾਹ ਜਿਸ ਕਰਕੇ ਮੇਰਾ ਵੀ ਭਲਾ ਹੋ ਜਾਵੇ। ਮਹਾਰਾਜ ਮੈਂ ਕਾਲ ਦੀ ਲਪੇਟ ਤੋਂ ਬਚ ਜਾਵਾਂ। ਹੇ ਗਰੀਬ ਨਵਾਜ ਕਿਰਪਾ ਕਰੋ, ਸਾਨੂੰ ਰੱਖ ਲਓ ਆਪਣੇ ਚਰਨਾਂ ਦੇ ਵਿੱਚ। ਮਹਾਰਾਜ ਸਾਨੂੰ ਰੱਖ ਲੈਣਾ ਕਰੋ। ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਆਖ ਰਹੇ ਹਨ, ਭਜ ਸਰਨ ਸੁਆਮੀ ਸੁਖਗਾਮੀ। ਹੇ ਜੀਵ ਸੁਖ ਸਰੂਪ ਪਰਮਾਤਮਾ ਤੱਕ ਜੋ ਗਮਤਾ ਕਰਾਉਣ ਵਾਲਾ ਪਰਮੇਸ਼ਰ ਦਾ ਭਜਨ ਹੈ, ਉਹ ਮਹਾਰਾਜ ਕਹਿੰਦੇ ਭਜਨ ਕਰਿਆ ਕਰ, ਰੱਬ ਦਾ ਨਾਮ ਜਪਿਆ ਕਰ। ਤਿਸ ਬਿਨਾ ਅਨ ਨਾਹੀ ਕੋਈ, ਕਿਉਂਕਿ ਉਸ ਪਰਮਾਤਮਾ ਤੋਂ ਬਿਨਾ ਅਨ ਹੋਰ ਕੋਈ ਨਹੀਂ ਸੀ, ਨਾ ਹੈ ਤੇ ਨਾ ਹੋਵੇਗਾ। ਜਿਹੜਾ ਕਾਲ ਤੋਂ ਬਚਾ ਸਕੇ, ਜਿਹੜਾ 84 ਦੇ ਗੇੜੇ ਵਿੱਚ ਪੈਣੇ ਤੋਂ ਬਚਾ ਸਕੇ, ਜਿਹੜਾ ਬਾਰ-ਬਾਰ ਮਾਤਾ ਦੇ ਗਰਭ ਵਿੱਚ ਪੁੱਠੇ ਲਟਕਣ ਤੋਂ ਬਚਾ ਸਕੇ, ਹੋਰ ਕੋਈ ਨਹੀਂ ਹੈ ਅਵਰ ਅਸਥਾਨ ਦੇ ਵਿੱਚ। ਤਿਸ ਬਿਨਾ ਅਨ ਨਾਹੀ ਕੋਈ, ਪਰਮਾਤਮਾ ਤੋਂ ਬਿਨਾ ਮਹਾਰਾਜ ਕੋਈ ਦੂਜਾ ਨਹੀਂ ਹੈ। ਸੱਚੇ ਪਾਤਸ਼ਾਹ ਹਜੂਰ ਕਹਿੰਦੇ ਇਸ ਕਰਕੇ ਉਸ ਪਰਮਾਤਮਾ ਦੀ ਸ਼ਰਨ ਦੇ ਵਿੱਚ ਭੱਜ ਕਰਕੇ ਪੈ ਜਾ। ਹੇ ਜੀਵ ਮਹਾਰਾਜ ਜੀ ਦੀ ਸ਼ਰਨ ਬੜੀ ਲਾਹੇਵੰਦ ਹੈ। ਜਿਨ੍ਹਾਂ ਨੇ ਸ਼ਰਨ ਧਾਰਨ ਕੀਤੀ ਹੈ ਉਹਨਾਂ ਦੇ ਮੌਤ ਦੇ ਭੈ ਵੀ ਮਨ ਵਿੱਚੋਂ ਮਿਟ ਗਏ ਹੈ। ਸਾਰੇ ਡਰ ਉਹਨਾਂ ਦੇ ਖਤਮ ਹੋ ਗਏ। ਪ੍ਰਭ ਕੀ ਸ਼ਰਨ ਸਗਲ ਪੈ ਲਾਥੇ, ਦੁੱਖ ਬਿਨਸੇ ਸੁਖ ਪਾਇਆ। ਮਹਾਰਾਜ ਕਹਿੰਦੇ ਤਿਨਾਂ ਨੇ ਸੁਖ ਸਰੂਪ ਨੂੰ ਪਾ ਲਿਆ, ਦੁੱਖ ਵੀ ਉਹਨਾਂ ਦੇ ਨਾਸ਼ ਹੋ ਗਏ, ਸਾਰੇ ਭੈ ਵੀ ਉਹਨਾਂ ਦੇ ਮਨ ਵਿੱਚੋਂ ਮਿਟ ਗਏ, ਜਿਨ੍ਹਾਂ ਨੇ ਪ੍ਰਮਾਤਮਾ ਦੀ ਸ਼ਰਨ ਧਾਰਨ ਕੀਤੀ ਹੈ। ਅੰਤ ਨਾਨਕ ਦਇਆ ਧਾਰੋ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਚਾਰਨ ਕਰਦੇ ਹੈ, ਹੇ ਗੁਰਸਿੱਖੋ
ਅਕਾਲ ਪੁਰਖ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਿਆ ਕਰੋ, ਹੇ ਪ੍ਰਮਾਤਮਾ ਜਿਨ੍ਹਾਂ ਤੇ ਆਪ ਜੀ ਦਇਆ ਦ੍ਰਿਸ਼ਟੀ ਧਾਰਨ ਕਰ ਦਿੰਦੇ ਹੋ, ਪ੍ਰਾਪਤ ਨਾਮ ਹੋਏ। ਤਿਨਾਂ ਨੂੰ ਮਹਾਰਾਜ ਆਪ ਜੀ ਦਾ ਸ਼੍ਰੋਮਣੀ ਤੇ ਪਰਮ ਨਾਮ ਪ੍ਰਾਪਤ ਹੁੰਦਾ ਹੈ, ਜਿਨ੍ਹਾਂ ਤੇ ਆਪ ਜੀ ਦਇਆ ਦ੍ਰਿਸ਼ਟੀ ਧਾਰਨ ਕਰ ਦਿੰਦੇ ਹੋ। ਮਹਾਰਾਜ ਇਸ ਕਰਕੇ ਸਾਡੇ ਤੇ ਵੀ ਦਇਆ ਦ੍ਰਿਸ਼ਟੀ ਧਾਰਨ ਕਰੋ, ਸਾਡੇ ਤੇ ਵੀ ਕਿਰਪਾ ਕਰੋ, ਸਾਨੂੰ ਵੀ ਹਿਰਦੇ ਕਰਕੇ ਤੁਹਾਡੇ ਨਾਮ ਦੀ ਦਾਤ ਪ੍ਰਾਪਤ ਹੋ ਜਾਵੇ। ਅਸੀਂ ਵੀ ਮਹਾਰਾਜ ਹਰ ਸਵਾਸ ਨੂੰ ਸਫਲਿਆ ਕਰਨ ਲਈ ਤੁਹਾਡਾ ਸਿਮਰਨ ਕਰ ਸਕੀਏ। ਹਰ ਸਵਾਸ ਦੇ ਨਾਲ ਵਾਹਿਗੁਰੂ 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 ਸਿਮਰਨ ਕਰ ਸਕੀਏ। ਸੱਚੇ ਪਾਤਸ਼ਾਹ ਜੀ ਸਾਡੇ ਤੇ ਵੀ ਦਇਆ ਦ੍ਰਿਸ਼ਟੀ ਧਾਰਨ ਕਰਨਾ ਕਰੋ ਜੀ। ਸ਼ਲੋਕ ਚਿਤ ਜੇ ਚਿਤਵਿਆ ਸੋ ਮੈਂ ਪਾਇਆ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਅਗਲੇ ਸ਼ਬਦ ਅੰਦਰ ਸੱਚੇ ਪਾਤਸ਼ਾਹ ਜੀ ਉਪਦੇਸ਼ ਦਿੰਦੇ ਹਨ। ਜਿਵੇਂ ਇਹ ਜੀਵ ਪ੍ਰਮਾਤਮਾ ਦਾ ਚਿੰਤਨ ਕਰਦਾ ਹੈ, ਅਕਾਲ ਪੁਰਖ ਪ੍ਰਮਾਤਮਾ ਦੀ ਚਿਤਵਨੀ ਕਰਦਾ ਹੈ, ਚਿੱਤ ਦੇ ਵਿੱਚ ਪਰਮੇਸ਼ਰ ਨੂੰ ਚੇਤੇ ਕਰਦਾ ਹੈ, ਬਾਰ-ਬਾਰ ਪ੍ਰਮਾਤਮਾ ਦੀ ਚਿਤਵਨੀ ਜਿਸ ਜੀਵ ਦੇ ਅੰਦਰ ਲੱਗੀ ਰਹਿੰਦੀ ਹੈ, ਸਾਧ ਸੰਗਤ ਜੀਓ ਫਿਰ ਪ੍ਰਮਾਤਮਾ ਤੋਂ ਬਿਨਾਂ ਹੋਰ ਕੁਝ ਨਹੀਂ ਚੇਤੇ ਰੱਖਦਾ। ਭਾਵ ਜਿਸ ਹਿਰਦੇ ਅੰਦਰ ਪਰਮੇਸ਼ਰ ਦੇ ਚਰਨਾਂ ਦਾ ਪਿਆਰ ਲੱਗ ਜਾਂਦਾ ਹੈ, ਉਹਨੂੰ ਕੇਵਲ ਫਿਰ ਪਰਮੇਸ਼ਰ ਹੀ ਯਾਦ ਰਹਿੰਦਾ ਹੈ। ਜਿਸ ਹਿਰਦੇ ਅੰਦਰ ਪ੍ਰਮਾਤਮਾ ਦੇ ਵਿਛੋੜੇ ਦਾ ਦੁੱਖ ਅਹਿਸਾਸ ਹੋ ਜਾਂਦਾ ਹੈ, ਮਹਾਰਾਜ ਕਹਿੰਦੇ ਫਿਰ ਉਹਦੇ ਮਨ ਦੇ ਅੰਦਰ ਸਿੱਕ ਲੱਗ ਜਾਂਦੀ ਹੈ ਉਸ ਪ੍ਰਮਾਤਮਾ ਦੇ ਨਾਲ ਮਿਲਣੇ ਦੀ। ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਹਰ ਵੇਲੇ ਫਿਰ ਪ੍ਰਮਾਤਮਾ ਦੀ ਯਾਦ ਵਿੱਚ ਜੁੜਿਆ ਰਹਿੰਦਾ ਹੈ। ਮਹਾਰਾਜ ਕਹਿੰਦੇ ਹਰ ਸਮੇਂ ਪ੍ਰਮਾਤਮਾ ਦੀ ਚਿਤਵਨੀ ਵਿੱਚ ਲੱਗਾ ਰਹਿੰਦਾ ਹੈ, ਹਰ ਸਮੇਂ ਰੱਬ ਦਾ ਚਿੰਤਨ ਕਰਦਾ ਹੈ ਕਿ ਕਦੋਂ ਸੁਭਾਗਾ ਸਮਾਂ ਆਵੇਗਾ ਜਦੋਂ ਪ੍ਰਮਾਤਮਾ ਦੀ ਮੈਨੂੰ ਪ੍ਰਾਪਤੀ ਹੋਵੇਗੀ, ਕਦੋਂ ਭਾਗਾਂ ਵਾਲੀ ਘੜੀ ਆਵੇਗੀ ਜਦੋਂ ਮੈਂ ਪਰਮੇਸ਼ਰ ਨੂੰ ਪਾਵਾਂਗਾ। ਤੋ ਹਜੂਰ ਕਹਿੰਦੇ ਹਨ ਚਿਤ ਜੇ ਚਿਤਵਿਆ ਸੋ ਮੈਂ ਪਾਇਆ। ਜਿਹੜਾ ਚਿਤ ਵਿੱਚ ਚਿਤਵਨੀ ਕੀਤੀ ਸੀ ਨਾ ਰੱਬ ਦੇ ਨਾਲ ਮਿਲਣੇ ਦੀ, ਉਸ ਪ੍ਰਮਾਤਮਾ ਨੂੰ ਪਾ ਲਿਆ ਹੈ। ਪਿਆਰ ਵਿੱਚ ਭਿੱਜ ਕੇ ਪ੍ਰਮਾਤਮਾ ਦਾ ਚਿੰਤਨ ਕਰਨਾ ਕੀਤਾ ਹੈ, ਉਸ ਅਕਾਲ ਪੁਰਖ ਪਰਮੇਸ਼ਰ ਜੀ ਨੂੰ ਪਾਇਆ ਹੈ। ਨਾਨਕ ਨਾਮ ਧਿਆਏ ਸੁਖ ਸਬਾਇਆ। ਸਤਿਗੁਰੂ ਜੀ ਉਚਾਰਨ ਕਰਦੇ ਹਨ, ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦਾ ਧਿਆਨ ਧਾਰਨ ਕੀਤਾ ਹੈ, ਸੁਖ ਸਬਾਇਆ। ਸਭ ਮਹਾਰਾਜ ਕਹਿੰਦੇ ਉਹਨਾਂ ਦੀ ਝੋਲੀ ਵਿੱਚ ਸੁਖ ਆ ਕਰਕੇ ਪੈ ਗਏ ਹੈ, ਜਿਨ੍ਹਾਂ ਨੇ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕੀਤਾ। ਸੁਖ ਸਬਾਇਆ, ਸਭ ਆਇਆ। ਕਿਹੜਾ ਸੁਖ ਮਹਾਰਾਜ ਕਹਿੰਦੇ ਪਿੱਛੇ ਰਹਿ ਗਿਆ? ਨਾਮ ਜਪਣ ਵਾਲਿਆਂ ਦੇ ਕੋਲ ਹਰ ਇੱਕ ਸੁਖ ਮਹਾਰਾਜ ਕਹਿੰਦੇ ਆ ਜਾਂਦਾ ਹੈ। ਲੋਕ ਪਰਲੋਕ ਦੇ ਸੁਖ ਪ੍ਰਮਾਤਮਾ ਉਹਨਾਂ ਦੀ ਝੋਲੀ ਵਿੱਚ ਪਾ ਦਿੰਦਾ ਹੈ, ਜਿਹੜੇ ਗੁਰਮੁਖ ਪਿਆਰੇ ਪਰਮੇਸ਼ਰ ਦਾ ਨਾਮ ਜਪਦੇ ਹਨ। ਸੰਗਤ ਜੀ, ਜੀਵਨ ਦੇ ਵਿੱਚ ਕੋਈ ਕਾਰਜ ਸਫਲ ਨਾ ਹੁੰਦਾ ਹੋਵੇ, ਜੇ ਉਸ ਕਾਰਜ ਦੇ ਵਿੱਚ ਸਫਲਤਾ ਮਿਲ ਜਾਵੇ ਤੇ ਮਨ ਨੂੰ ਬੜਾ ਸੁਖ ਮਿਲਦਾ ਹੈ, ਬੜਾ ਸਕੂਨ ਮਿਲਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਜਿਨ੍ਹਾਂ ਦੇ ਚਿੱਤ ਵਿੱਚ ਪ੍ਰਮਾਤਮਾ ਦੀ ਯਾਦ ਹੁੰਦੀ, ਰੱਬ ਨੂੰ ਚੇਤੇ ਕਰਦੇ, ਪ੍ਰਮਾਤਮਾ ਅਚਰਜ ਕਾਰਜ, ਅਚਰਜ ਲੀਲਾ ਵਰਤਾ ਕਰਕੇ ਉਹਨਾਂ ਦੇ ਕਾਰਜਾਂ ਨੂੰ ਆਪ ਪ੍ਰਮਾਤਮਾ ਸਫਲੇ ਬਣਾ ਦਿੰਦਾ ਹੈ। ਅਚਿੰਤ ਕੰਮ ਕਰਹਿ ਪ੍ਰਭ ਤਿਨ ਕੇ, ਜਿਨ ਹਰਿ ਕਾ ਨਾਮ ਪਿਆਰਾ। ਜਿਨ੍ਹਾਂ ਨੂੰ ਵਾਹਿਗੁਰੂ ਦੇ ਨਾਮ ਦੇ ਨਾਲ ਪਿਆਰ ਲੱਗ ਜਾਂਦਾ ਹੈ। ਤੋ ਹਜੂਰ ਨੇ ਉਚਾਰਨ ਕੀਤਾ, ਨਾਨਕ ਨਾਮ ਧਿਆਏ ਸੁਖ ਸਬਾਇਆ। ਸਾਧ ਸੰਗਤ ਜੀ, ਕਾਰਜਾਂ ਦੀ ਸਫਲਤਾ ਹੋਣੇ ਕਰਕੇ ਵੀ ਜੀਵ ਨੂੰ ਸੁਖ ਪ੍ਰਾਪਤ ਹੋ ਜਾਂਦਾ ਹੈ। ਫਿਰ ਲੋਕ ਪਰਲੋਕ ਦੇ ਸੁਖ ਉਹ ਜੀਵ ਦੀ ਝੋਲੀ ਵਿੱਚ ਪੈ ਜਾਂਦੇ, ਜੋ ਰੱਬ ਨੂੰ ਚੇਤੇ ਕਰਦਾ ਹੈ। ਚਿਤ ਜੇ ਚਿਤਵਿਆ ਸੋ ਮੈਂ ਪਾਇਆ। ਕਿਵੇਂ ਪ੍ਰਮਾਤਮਾ ਨੂੰ ਪਾਇਆ? ਕਿਵੇਂ ਸਾਰੀਆਂ ਚਿਤਵਨੀਆਂ ਮਨ ਦੀਆਂ ਪੂਰੀਆਂ ਹੋ ਗਈਆਂ? ਮਹਾਰਾਜ ਕਹਿੰਦੇ ਰੱਬ ਨੂੰ ਚੇਤੇ ਕਰਨੇ ਕਰਕੇ। ਚਿੰਤਨ ਦੇ ਵਿੱਚ ਪ੍ਰਮਾਤਮਾ ਦਾ ਚਿੰਤਨ ਕਰਦਾ ਨਾ, ਸਾਰੀਆਂ ਚਿਤਵਨੀਆਂ ਜੀਵ ਦੀਆਂ ਪੂਰੀਆਂ ਹੋ ਜਾਂਦੀਆਂ ਨੇ। ਚਿੱਤ ਵਿੱਚ ਜੋ ਬਾਰ-ਬਾਰ ਇੱਛਾ ਧਾਰਨ ਕਰਦਾ ਹੈ, ਮੇਰੇ ਮਨ ਦੀ ਆਹ ਇੱਛਾ ਹੈ, ਇਹ ਮੇਰੇ ਮਨ ਦੀ ਤਮੰਨਾ ਹੈ, ਮਹਾਰਾਜ ਕਹਿੰਦੇ ਸਭ ਤਮੰਨਾਵਾਂ, ਸਭ ਇੱਛਾਵਾਂ ਪੂਰੀਆਂ ਕਰ ਦਿੰਦਾ ਹੈ।
ਜੇ ਇਹ ਜੀਵ ਪਿਆਰ ਵਿੱਚ ਭਿੱਜ ਕੇ ਪ੍ਰਮਾਤਮਾ ਨੂੰ ਯਾਦ ਕਰਦਾ ਹੈ। ਸ਼ੰਤ ਅਬ ਮਨ ਛੂਟ ਗਿਆ। ਹਜੂਰ ਕਹਿੰਦੇ ਹਨ ਇਹ ਮਨ ਜਿਹੜਾ ਛੁੱਟਦਾ ਨਹੀਂ ਸੀਗਾ, ਬਾਰ-ਬਾਰ ਭਾਵ ਇਹ ਜਿਹੜੀ ਆਤਮਾ ਹੈ ਕਦੇ ਕੋਈ ਸਰੀਰ ਧਾਰਨ ਕਰ ਲੈਂਦੀ, ਕਦੇ ਕੋਈ ਸਰੀਰ ਨੂੰ ਧਾਰਨ ਕਰ ਲੈਂਦੀ ਸੀ। 1 2 ਜਾਂ 5 7 ਜਨਮ ਨਹੀਂ, ਪਤਾ ਨਹੀਂ ਕਿੰਨੇ ਕੁ ਜਨਮ, ਫਿਰ ਕਿੰਨੇ ਕੁ ਯੁੱਗ ਬੀਤ ਗਏ ਹਨ, ਕੋਈ ਅੰਤ ਨਹੀਂ ਹੈ। ਕਦੇ ਕਿਸੇ ਸਰੀਰ ਨੂੰ ਇਹ ਆਤਮਾ ਜਾ ਕੇ ਧਾਰਨ ਕਰ ਲੈਂਦੀ ਹੈ, ਕਦੇ ਕਿਸੇ ਸਰੀਰ ਨੂੰ ਜਾ ਕਰਕੇ ਧਾਰਨ ਕਰ ਲੈਂਦੀ ਹੈ, ਪਰ ਮਹਾਰਾਜ ਕਹਿੰਦੇ ਹੁਣ ਇਹਨੇ ਛੁੱਟ ਜਾਣਾ ਕੀਤਾ। ਭਾਵ ਜੰਮਣ ਤੇ ਮਰਨ ਦਾ ਜਿਹੜਾ ਗੇੜਾ ਸੀ, ਚੱਕਰ ਬਣਿਆ ਹੋਇਆ ਸੀ, ਇਹਦੇ ਤੋਂ ਛੁੱਟ ਗਈ ਹੈ। ਮਹਾਰਾਜ ਕਹਿੰਦੇ ਮਨ ਹੁਣ ਆਜ਼ਾਦ ਹੋ ਗਿਆ ਹੈ। ਸਾਧੂ ਸੰਗ ਮਿਲੇ। ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਪੂਰਨ ਸਾਧੂਆਂ ਦਾ ਸੰਗ ਮਿਲਿਆ, ਸਾਧੂ ਜਨਾਂ ਦੀ ਸੰਗਤ ਜੀਵਨ ਦੇ ਵਿੱਚ ਮਿਲੀ ਹੈ, ਅਬ ਮਨ ਛੂਟ ਗਿਆ। ਇਹ ਜਿਹੜਾ ਮਨ ਸਾਧ ਸੰਗਤ ਜੀ ਵਿਸ਼ਿਆਂ ਔਰ ਵਿਕਾਰਾਂ ਰੂਪੀ ਸੰਗਲਾਂ ਦੇ ਵਿੱਚ ਵੱਜਿਆ ਹੋਇਆ ਸੀ, ਫਿਰ ਇਸੇ ਪ੍ਰਕਾਰ ਵਾਸ਼ਨਾ ਦੀਆਂ ਫਾਹੀਆਂ ਵਿੱਚ ਵੱਜਿਆ ਪਿਆ ਸੀਗਾ, ਤੇ ਸਾਧੂ ਜਨਾਂ ਦੀ ਸੰਗਤ ਜੀਵਨ ਵਿੱਚ ਮਿਲਣੇ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਨੇ ਛੁੱਟ ਜਾਣਾ ਕੀਤਾ, ਆਜ਼ਾਦ ਹੋ ਜਾਣਾ ਕੀਤਾ। ਜਿਸ ਮਨੁੱਖ ਨੂੰ ਬੰਧ ਕੇ ਰੱਖਿਆ ਹੋਵੇ ਸੰਗਤ ਜੀ, ਉਹ ਗੁਲਾਮ ਕਿਹਾ ਜਾਂਦਾ ਉਸ ਨੂੰ। ਤੇ ਗੁਲਾਮ ਮਨੁੱਖ ਕਦੇ ਆਜ਼ਾਦੀ ਦੇ ਨਾਲ ਕਿਤੇ ਜਾ ਨਹੀਂ ਸਕਦਾ, ਆਜ਼ਾਦੀ ਦੇ ਨਾਲ ਕੁਝ ਖਾ ਨਹੀਂ ਸਕਦਾ, ਪਹਿਨ ਨਹੀਂ ਸਕਦਾ। ਉਹਨੂੰ ਆਪਣੇ ਮਾਲਕ ਦੇ ਭਾਵ ਜਿਹਨੇ ਗੁਲਾਮ ਬਣਾ ਕਰਕੇ ਰੱਖਿਆ ਉਹਦੇ ਅਧੀਨ ਹੋ ਕਰਕੇ ਰਹਿਣਾ ਪੈਂਦਾ। ਤੇ ਜਿਹੜੇ ਸਾਧ ਸੰਗਤ ਜੀ ਔਗਣ ਹਨ, ਜਿਨ੍ਹਾਂ ਨੇ ਆਪਣੀਆਂ ਜੰਜੀਰਾਂ ਦੇ ਨਾਲ ਇਹ ਜੀਵ ਨੂੰ ਬੰਨ ਕਰਕੇ ਰੱਖਿਆ ਹੈ, ਉਹ ਫਿਰ ਇਹ ਜੀਵ ਨੂੰ ਆਜ਼ਾਦੀ ਦੇ ਨਾਲ ਕਦੇ ਭਗਤੀ ਦੇ ਮਾਰਗ ਤੇ ਨਹੀਂ ਜਾਣ ਦਿੰਦੇ, ਕਦੇ ਮਹਾਰਾਜ ਜੀ ਦੀ ਸਤ ਸੰਗਤ ਵਿੱਚ ਨਹੀਂ ਆਉਣ ਦਿੰਦੇ, ਕਦੇ ਪਰਮੇਸ਼ਰ ਦਾ ਨਾਮ ਜਪਣ ਨਹੀਂ ਦਿੰਦੇ, ਗੁਰੂ ਕੀ ਬਾਣੀ ਨਹੀਂ ਪੜਨ ਦਿੰਦੇ, ਚੰਗੇ ਪਾਸੇ ਲੱਗਣ ਨਹੀਂ ਦਿੰਦੇ। ਉਹ ਆਪ ਮਾੜੇ ਹੈ ਤੇ ਮਾੜੇ ਪਾਸੇ ਹੀ ਜੀਵ ਨੂੰ ਲੱਗਣ ਦਿੰਦੇ ਆ। ਭਾਵ ਆਪ ਮਾੜੇ ਪਾਸੇ ਪ੍ਰੇਰਿਤ ਕਰਕੇ ਇਸ ਪਾਸੇ ਜਾ, ਇਸ ਪਾਸੇ ਤੂੰ ਜਾ ਸਕਦਾ, ਚੰਗੇ ਪਾਸੇ ਨਹੀਂ ਅਸੀਂ ਤੈਨੂੰ ਜਾਣ ਦੇਣਾ। ਇਹ ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਕਹਿੰਦੇ ਹਨ, ਜੇ ਜੀਵਨ ਦੇ ਅੰਦਰ ਚੰਗੀ ਸੰਗਤ ਮਿਲ ਜਾਵੇ ਤਾਂ ਫਿਰ ਸਾਧ ਸੰਗਤ ਜੀ ਮਨ ਛੁੱਟ ਜਾਂਦਾ ਹੈ, ਔਗਣਾ ਰੂਪੀ ਸੰਗਲਾਂ ਤੋਂ ਵੀ ਆਜ਼ਾਦ ਹੋ ਜਾਂਦਾ ਹੈ, ਫਿਰ ਵਾਸ਼ਨਾ ਰੂਪੀ ਫਾਹੀਆਂ ਤੋਂ ਵੀ ਮਹਾਰਾਜ ਕਹਿੰਦੇ ਛੁੱਟ ਜਾਂਦਾ ਹੈ। ਸਾਧੂ ਸੰਗ ਮਿਲੇ, ਜੇ ਕਿਤੇ ਪੂਰਨ ਸਾਧੂ ਦਾ ਸੰਗ ਜੀਵਨ ਵਿੱਚ ਮਿਲ ਜਾਵੇ। ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਹਜੂਰ ਦਾ ਸੀ ਬਚਨ ਪੜ੍ਹਦੇ ਹਨ ਸੁਖਮਨੀ ਸਾਹਿਬ ਪਾਵਨ ਬਾਣੀ ਦੇ ਅੰਦਰ। ਮਹਾਰਾਜ ਸਾਹਿਬ ਜੀ ਨੇ ਇੱਕ ਪੂਰੀ ਅਸ਼ਟਪਦੀ ਸਾਧੂ ਦੀ ਸੰਗਤ ਦਾ ਮਹਾਤਮ ਦਰਸਾਇਆ ਹੈ ਸੁਖਮਨੀ ਸਾਹਿਬ ਪਾਵਨ ਬਾਣੀ ਦੇ ਅੰਦਰ। ਮਹਾਰਾਜ ਜੀ ਨੇ ਕਿਹਾ ਕਿ ਸਾਧੂ ਜਨਾਂ ਦੀ ਜਿਹੜੀ ਕਥਾ ਹੈ ਬੜੀ ਅਚਰਜ ਹੈ, ਬੜੀ ਹੈਰਾਨੀਜਨਕ ਹੈ, ਉਸ ਨੂੰ ਸਮਗਰ ਰੂਪ ਦੇ ਵਿੱਚ ਕੋਈ ਗਾ ਨਹੀਂ ਸਕਦਾ। ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹਿ ਸੋ ਮੁਕਤਾ ਹੋਏ, ਸੁਨ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਅਚਰਜ ਕਥਾ। ਇਹ ਸ਼ਲੋਕ ਉਚਾਰਨ ਕੀਤਾ ਤੇ ਫਿਰ ਅਸ਼ਟਪਦੀ, ਸਾਰੀ ਅਸ਼ਟਪਦੀ ਮਹਾਰਾਜ ਸਾਹਿਬ ਜੀ ਨੇ ਸਾਧੂ ਦੀ ਸੰਗਤ ਦਾ ਮਹਾਤਮ ਸੱਚੇ ਪਾਤਸ਼ਾਹ ਜੀ ਨੇ ਕਿਹਾ ਹੈ ਕਿ ਸਾਧੂ ਦੀ ਸੰਗਤ ਕਰਨੇ ਕਰਕੇ ਮੁਖ ਉਜਲਾ ਹੋ ਜਾਂਦਾ ਹੈ, ਕਿਉਂਕਿ ਸਾਧੂ ਆਪ ਨਾਮ ਜਪਦਾ ਤੇ ਜੋ ਉਹਨਾਂ ਦੀ ਸੰਗਤ ਕਰਦੇ ਉਹਨਾਂ ਤੋਂ ਨਾਮ ਜਪਾਉਂਦਾ ਹੈ। ਇਹ ਸਾਧੂ ਦਾ ਬੜਾ ਵੱਡਾ ਗੁਣ ਹੈ। ਸਾਧ ਕੈ ਸੰਗ ਮੁਖ ਉਜਲ ਹੋਤ, ਸਾਧ ਸੰਗ ਮਲ ਸਗਲੀ ਖੋਤ। ਤੇ ਜਿਹੜਾ ਨਾਮ ਜਪਣੇ ਕਰਕੇ ਮੁਖ ਉਜਲਾ ਹੁੰਦਾ, ਫਿਰ ਅੰਦਰ ਦੀ ਮੈਲ ਨੂੰ ਵੀ ਸਾਧ ਸੰਗਤ ਜੀ ਧੋਣਾ ਸ਼ੁਰੂ ਕਰ ਦਿੰਦਾ। ਜਿਵੇਂ ਜਿਵੇਂ ਨਾਮ ਜਪਦਾ ਮੁਖ ਤੇ ਉਜਲਾ ਹੁੰਦਾ, ਫਿਰ ਸਾਧੂ ਦੀ ਸੰਗਤ ਕਰਕੇ ਪਰਮੇਸ਼ਰ ਦਾ ਨਾਮ ਜਪਣੇ ਕਰਕੇ ਹਿਰਦਾ ਵੀ ਉਜਲ ਹੋਣਾ ਸ਼ੁਰੂ ਹੋ ਜਾਂਦਾ ਹੈ। ਗੁਣ ਗਾਵਤ ਤੇਰੀ ਉਤਰ ਸਮੈਲ, ਪਰਮਾਤਮਾ ਦੇ ਗੁਣ ਗਾਈਏ ਤੇ ਪਾਪ ਕਰਮਾਂ ਦੀ ਮੈਲ ਉਤਰਦੀ ਹੈ। ਸਾਧ ਕੈ ਸੰਗ ਮੁਖ ਉਜਲ ਹੋਤ, ਸਾਧ ਸੰਗ ਮਲ ਸਗਲੀ ਖੋਤ, ਸਾਧ ਕੈ ਸੰਗ ਮਿਟੈ ਅਭਿਮਾਨ। ਸਾਧ ਸੰਗਤ ਜੀ ਜਾਤੀ ਅਭਿਮਾਨ, ਗੁਣਾ ਦਾ ਅਭਿਮਾਨ, ਗਿਆਨ ਦਾ ਅਭਿਮਾਨ, ਸਿਆਣਪਾਂ ਦਾ, ਚਤੁਰਾਈਆਂ ਦਾ ਅਭਿਮਾਨ
ਸਭ ਮਿਟ ਜਾਂਦੇ ਹਨ। ਮਨੁੱਖ ਦੇ ਅੰਦਰ ਨਿਮਰਤਾ ਆ ਜਾਂਦੀ ਹੈ, ਹਿਰਦੇ ਅੰਦਰ ਗਰੀਬੀ ਨੂੰ ਧਾਰਨ ਕਰ ਲੈਂਦਾ ਹੈ ਜੇ ਪੂਰਨ ਸਾਧੂ ਦੀ ਸੰਗਤ ਜੀਵਨ ਦੇ ਵਿੱਚ ਕਰਦਾ ਹੈ। ਸਾਧ ਕੈ ਸੰਗ ਮਿਟੈ ਅਭਿਮਾਨ, ਸਾਧ ਕੈ ਸੰਗ ਪ੍ਰਗਟੈ ਸੋ ਗਿਆਨ। ਸ੍ਰੇਸ਼ਟ ਗਿਆਨ ਹਿਰਦੇ ਵਿੱਚ ਪ੍ਰਗਟ ਹੋ ਜਾਂਦਾ ਜੇ ਸਾਧੂ ਦੀ ਸੰਗਤ ਕਰਦਾ ਹੈ। ਰੱਬ ਦੀ ਪ੍ਰਾਪਤੀ ਵਾਲਾ ਗਿਆਨ ਜੀਵ ਨੂੰ ਪ੍ਰਾਪਤ ਹੋ ਜਾਂਦਾ ਹੈ ਜੇ ਪੂਰਨ ਸਾਧੂ ਦੀ ਸੰਗਤ ਜੀਵਨ ਦੇ ਵਿੱਚ ਕਰਦਾ ਹੈ। ਸਾਧ ਕੈ ਸੰਗ ਪ੍ਰਗਟੈ ਸੋ ਗਿਆਨ, ਸਾਧ ਕੈ ਸੰਗ ਬੁੱਝੈ ਪ੍ਰਭ ਨੇਰਾ। ਮਹਾਰਾਜ ਕਹਿੰਦੇ ਰੱਬ ਨੇੜੇ ਤੋਂ ਨੇੜੇ ਪ੍ਰਤੀਤ ਹੋਣ ਲੱਗ ਪੈਂਦਾ ਜੇ ਪੂਰਨ ਸਾਧੂ ਦੀ ਸੰਗਤ ਕਰਦਾ ਹੈ। ਸਾਧ ਕੈ ਸੰਗ ਬੁੱਝੈ ਪ੍ਰਭ ਨੇਰਾ। ਜਿਸ ਪਰਮਾਤਮਾ ਨੂੰ ਦੂਰ ਜਾਣਦਾ ਹੈ, ਜਿਸ ਪਰਮਾਤਮਾ ਦਾ ਡਰ ਭੈ ਨਹੀਂ ਆਪਣੇ ਮਨ ਵਿੱਚ ਧਾਰਨ ਕਰਦਾ ਕਿ ਮੈਨੂੰ ਕਿਹੜਾ ਕੋਈ ਦੇਖਦਾ ਸੁਣਦਾ ਹੈ, ਪਰਮਾਤਮਾ ਦਾ ਭੈ ਵੀ ਫਿਰ ਜੀਵ ਦੇ ਮਨ ਵਿੱਚ ਆਉਣ ਲੱਗ ਪੈਂਦਾ ਹੈ। ਸਾਧੂ ਦੀ ਸੰਗਤ ਕਰਕੇ ਮਨ ਵਿੱਚ ਡਰ ਬਣ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸਾਧ ਕੈ ਸੰਗ ਮਲ ਸਗਲੀ ਖੋਦ, ਸਾਧ ਕੈ ਸੰਗ ਮਿਟੈ ਅਭਿਮਾਨ, ਸਾਧ ਕੈ ਸੰਗ ਪ੍ਰਗਟੈ ਸੋ ਗਿਆਨ, ਸਾਧ ਕੈ ਸੰਗ ਬੁੱਝੈ ਪ੍ਰਭ ਨੇਰਾ, ਸਾਧ ਸੰਗ ਸਭ ਹੋਤ ਨਿਬੇਰਾ। ਮਹਾਰਾਜ ਕਹਿੰਦੇ ਜੰਮਣ ਮਰਨ ਦੇ ਜਿਤਨੇ ਵੀ ਜਨਮ ਧਾਰਨ ਕਰਨੇ ਉਹ ਸਭ ਦਾ ਨਿਬੇੜਾ ਹੋ ਜਾਂਦਾ। ਕਰਮਾਂ ਦਾ ਹਿਸਾਬ ਕਿਤਾਬ ਦਾ ਵੀ ਨਿਬੇੜਾ ਹੋ ਜਾਂਦਾ ਜੇ ਸਾਧੂ ਦੀ ਸੰਗਤ ਕਰਦਾ ਹੈ। ਫਿਰ ਦੁਬਾਰਾ ਕਰਮਾਂ ਦਾ ਹਿਸਾਬ ਕਿਤਾਬ ਨਹੀਂ ਹੁੰਦਾ। ਸਾਧੂ ਦੀ ਸੰਗਤ ਕਰਨੇ ਦਾ ਇੰਨਾ ਵੱਡਾ ਫਲ ਹੈ, ਵੱਡਾ ਤੇ ਪਰਮ ਮਹਾਤਮ ਹੈ। ਧਰਮ ਰਾਜਾ ਵੀ ਸਾਧ ਸੰਗਤ ਜੀ ਕਰਮਾਂ ਵਾਲੀ ਜਿਹੜਾ ਹਿਸਾਬ ਕਰਨ ਵਾਲੀ ਵਹੀ ਹੈ ਨਾ, ਉਹਦਾ ਵਰਕਾ ਹੀ ਪਾੜ ਦਿੰਦਾ ਹੈ। ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਧ ਕੈ ਸੰਗ ਸਭ ਹੋਤ ਨਿਬੇਰਾ, ਸਾਧ ਕੈ ਸੰਗ ਪਾਏ ਨਾਮ ਰਤਨ, ਸਾਧ ਕੈ ਸੰਗ ਏਕ ਉਪਰ ਜਤਨ, ਸਾਧ ਕੀ ਮਹਿਮਾ ਵਰਨੈ ਕੌਰ ਪਰਾਨੀ, ਨਾਨਕ ਸਾਧ ਕੀ ਸੋਭਾ ਪ੍ਰਭ ਮਾਹਿ ਸਮਾਨੀ। ਹਜੂਰ ਕਹਿੰਦੇ ਕਿਹੜਾ ਪ੍ਰਾਣੀ ਹੈ, ਕਿਹੜਾ ਜੀਵ ਹੈ ਜਿਹੜਾ ਸਾਧੂ ਦੀ ਸਮਗਰ ਰੂਪ ਦੇ ਵਿੱਚ ਮਹਿਮਾ ਨੂੰ ਆਖ ਸਕੇ। ਸਾਧ ਸੰਗਤ ਜੀ ਨਹੀਂ ਕੋਈ ਆਖ ਸਕਦਾ। ਇਹ ਸਾਰੀ ਅਸ਼ਟਪਦੀ ਪਿਆਰ ਦੇ ਨਾਲ ਪੜ੍ਹ ਕੇ ਵਿਚਾਰ ਕਰਕੇ ਦੇਖੋ ਸਾਧੂ ਦੀ ਸੰਗਤ ਦਾ ਮਹਾਤਮ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੱਸਿਆ ਹੈ। ਫਿਰ ਸਾਰਾ ਦਰਸਾ ਕੇ ਕਹਿੰਦੇ ਹਨ ਕਿ ਸਮਗਰ ਰੂਪ ਦੇ ਵਿੱਚ ਕੋਈ ਮਹਿਮਾ ਨਹੀਂ ਆਖ ਸਕਦਾ। ਇਸ ਲਈ ਮਹਾਰਾਜ ਹਜੂਰ ਨੇ ਉਚਾਰਨ ਕੀਤਾ ਆਬ ਮਨ ਛੂਟ ਗਿਆ ਸਾਧੂ ਸੰਗ ਮਿਲੇ। ਪੂਰਨ ਸਾਧੂ ਦੀ ਸੰਗਤ ਮਿਲਣੇ ਕਰਕੇ ਮਨ ਛੁੱਟ ਗਿਆ ਬਾਰ-ਬਾਰ ਜੰਮਣ ਮਰਨ ਦੇ ਗੇੜਿਆਂ ਤੋਂ। ਫਿਰ ਔਗਣਾ ਦੀ ਫਾਹੀਆਂ ਤੋਂ ਮਹਾਰਾਜ ਕਹਿੰਦੇ ਮਨ ਆਜ਼ਾਦ ਹੋ ਗਿਆ ਹੈ। ਗੁਰਮੁਖ ਨਾਮ ਲਿਆ, ਗੁਰਮੁਖ ਪਿਆਰਿਆਂ ਨੇ ਪਰਮੇਸ਼ਰ ਦੇ ਨਾਮ ਨੂੰ ਲਿਆ ਹੈ। ਗੁਰਮੁਖ ਨਾਮ ਲਿਆ ਅਥਵਾ ਜਿਨ੍ਹਾਂ ਨੇ ਗੁਰਾਂ ਦੇ ਮੁਖ ਦੁਆਰਾ ਉਪਦੇਸ਼ ਨੂੰ ਧਾਰਨ ਕਰਕੇ ਪਰਮੇਸ਼ਰ ਦਾ ਨਾਮ ਲਿਆ, ਪਰਮੇਸ਼ਰ ਦਾ ਨਾਮ ਅਮੋਲਕ ਜਾਣ ਕਰਕੇ ਮਨ ਦੇ ਵਟੇ ਸਟੇ ਸਤਿਗੁਰੂ ਜੀ ਤੋਂ ਨਾਮ ਦੀ ਦਾਤ ਲਈ ਹੈ, ਅਮੋਲਕ ਪਰਮੇਸ਼ਰ ਦਾ ਨਾਮ ਲਿਆ। ਮਹਾਰਾਜ ਕਿਰਪਾ ਕਰੋ ਸਾਡੀ ਝੋਲੀ ਵਿੱਚ ਸੱਚੇ ਪਾਤਸ਼ਾਹ ਜੀ ਨਾਮ ਦਾ ਦਾਨ ਪੌੜਾ ਕਰੋ। ਜੋਤ ਰਲੇ, ਮਹਾਰਾਜ ਕਹਿੰਦੇ ਤਿੰਨਾਂ ਦੀ ਪਰਤਕ ਜੋਤ ਜੋਤੀ ਸਰੂਪ ਪਰਮਾਤਮਾ ਦੇ ਸਰੂਪ ਦੇ ਵਿੱਚ ਰਲ ਗਈ ਹੈ। ਜਿਵੇਂ ਸੰਗਤ ਜੀ ਸੂਰਜ ਦਾ ਪ੍ਰਕਾਸ਼ ਜੋ ਹੁੰਦਾ ਹੈ ਬਹੁਤ ਜ਼ਿਆਦਾ ਤੇਜ਼ ਹੁੰਦਾ ਹੈ, ਤੇ ਇੱਕ ਦੀਵੇ ਦਾ ਪ੍ਰਕਾਸ਼ ਵੀ ਹੁੰਦਾ ਹੈ, ਤੇ ਦੀਵੇ ਦਾ ਪ੍ਰਕਾਸ਼ ਸੂਰਜ ਦੇ ਪ੍ਰਕਾਸ਼ ਦੇ ਵਿੱਚ ਮਿਲ ਜਾਂਦਾ ਹੈ, ਇੱਕ ਰੂਪ ਹੀ ਹੋ ਜਾਂਦੇ ਪਤਾ ਹੀ ਨਹੀਂ ਚੱਲਦਾ। ਤੇ ਵੇ ਮਹਾਰਾਜ ਕਹਿੰਦੇ ਜੋ ਜੋਤੀ ਸਰੂਪ ਪਰਮਾਤਮਾ ਦਾ ਪ੍ਰਕਾਸ਼ ਹੈ, ਅਕਾਲ ਪੁਰਖ ਵਾਹਿਗੁਰੂ ਜੀ ਦਾ ਪ੍ਰਕਾਸ਼ ਹੈ। ਸਾਧ ਸੰਗਤ ਜੀ ਇਹ ਜੀਵ ਦਾ ਜਿਹੜਾ ਪ੍ਰਤਕ ਜੋਤ ਦਾ ਪ੍ਰਕਾਸ਼ ਹੈ ਇੱਕ ਰੂਪ ਹੀ ਹੋ ਜਾਂਦੇ ਜਦੋਂ ਪ੍ਰਮਾਤਮਾ ਕਿਰਪਾ ਕਰਦਾ ਹੈ। ਸਤਿਗੁਰੂ ਜੀ ਦਾ ਮੁਖ ਵਾਕ ਆਉਂਦਾ ਹੈ ਨਾ, ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਮਨੁੱਖ ਦੀ ਜੀਵਨ ਯਾਤਰਾ ਵੀ ਸੰਗਤ ਜੀ ਸੰਪੂਰਨ ਹੋ ਜਾਂਦੀ ਹੈ, ਸਫਲੀ ਹੋ ਜਾਂਦੀ ਹੈ ਜਦੋਂ ਇਹ ਜੋਤੀ ਸਰੂਪ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਗੁਰਮੁਖ ਨਾਮ ਲਿਆ ਜੋਤੀ ਜੋਤ ਰਲੇ, ਤਾਂ ਉਸ ਪਰਮਾਤਮਾ ਦੇ ਵਿੱਚ ਰਲੇ ਆ, ਅਭੇਦ ਹੋਏ ਆ। ਜੇ ਗੁਰਮੁਖ ਪਿਆਰਿਆਂ ਨੇ ਪਿਆਰ ਵਿੱਚ ਭਿੱਜ ਕੇ ਪਰਮੇਸ਼ਰ ਦਾ ਨਾਮ ਲਿਆ ਹੈ। ਨਾਮ ਸਿਮਰਤ ਮਿਟੇ ਕਿਲੇ
ਕਿਲ ਬਿਖ। ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦਾ ਸਿਮਰਨ ਕੀਤਾ ਹੈ ਉਹਨਾਂ ਦੇ ਕਿਲ ਬਿਖ ਬੱਜਰ ਪਾਪ ਮਿਟ ਗਏ ਹਨ। ਬੜੇ ਬੜੇ ਵੱਡੇ ਕੀਤੇ ਹੋ ਗੁਨਾਹ, ਕੀਤੇ ਹੋ ਪਾਪ ਸਭ ਪ੍ਰਮਾਤਮਾ ਨੇ ਮਿਟਾ ਦਿੱਤੇ ਹੈ। ਐਸੀ ਮਹਾਰਾਜ ਕਹਿੰਦੇ ਪ੍ਰਮਾਤਮਾ ਦੇ ਨਾਮ ਦੀ ਸ਼ਕਤੀ ਹੈ। ਇੰਨਾ ਵੱਡਾ ਤੇ ਭਾਰੀ ਪ੍ਰਮਾਤਮਾ ਦੇ ਨਾਮ ਦਾ ਪ੍ਰਤਾਪ ਹੈ। ਬ੍ਰਾਹਮਣ ਕਹਿ ਲਈ ਘਾਤ ਕੰਜਕਾ ਅਣਚਾਰੀ ਕਾ ਧਾਨ। ਇਹ ਵੱਡੇ ਵੱਡੇ ਜਿਹੜੇ ਬੱਜਰ ਪਾਪ ਹੈ ਨਾ, ਇਹ ਵੀ ਪ੍ਰਮਾਤਮਾ ਦੇ ਨਾਮ ਜਪਣੇ ਕਰਕੇ ਮਹਾਰਾਜ ਕਹਿੰਦੇ ਮਿਟ ਜਾਂਦੇ ਹਨ। ਵਾਹਿਗੁਰੂ ਜੀ ਦੇ ਨਾਮ ਦਾ ਵੱਡਾ ਤੇ ਭਾਰਾ ਪ੍ਰਤਾਪ ਹੈ। ਜਿਨ੍ਹਾਂ ਨੇ ਜਪਿਆ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦੇ ਪਾਪ ਪਰਮੇਸ਼ਰ ਨੇ ਮਿਟਾ ਦਿੱਤੇ ਹਨ। ਜੀ ਤਪਤ ਅਗਾਨਿਆ। ਫਿਰ ਜਿਹੜੀ ਮਨੁੱਖ ਦੇ ਅੰਦਰ ਦੀ ਭੁੱਖ ਹੈ ਪਦਾਰਥਾਂ ਨੂੰ ਔਰ ਧਨ ਨੂੰ ਪਾਉਣ ਦੇ ਲਈ, ਜਿਸ ਭੁੱਖ ਦੀ ਕੋਈ ਸੀਮਾ ਨਹੀਂ, ਜਿਸ ਨੂੰ ਕਿਹਾ ਜਾਂਦਾ ਹੈ ਤ੍ਰਿਸ਼ਨਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੀ ਕੋਈ ਸੀਮਾ ਨਹੀਂ ਹੈ। ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੇ ਇਸ ਪ੍ਰਚੰਡ ਤ੍ਰਿਸ਼ਨਾ ਦੀ ਅਗਨੀ ਨੂੰ ਬੁਝਾ ਦਿੱਤਾ ਹੈ ਤੇ ਜੀਵ ਹਿਰਦੇ ਕਰਕੇ ਤ੍ਰਿਪਤ ਹੋ ਗਿਆ ਹੈ। ਪਰਮਾਤਮਾ ਕਿਰਪਾ ਕਰੇ ਤਾਂ ਸੰਗਤ ਜੀ ਜੀਵਨ ਦੇ ਅੰਦਰ ਸਬਰ ਸੰਤੋਖ ਦੀ ਦਾਤ ਮਿਲਦੀ ਹੈ। ਤਾਂ ਹੀ ਹਜੂਰ ਨੇ ਬਚਨ ਕਹੇ ਹਨ, ਤ੍ਰਿਸ਼ਨਾ ਵਿਰਲੇ ਹੀ ਕੀ ਬੁਝੀ ਹੈ। ਕੋਈ ਵਿਰਲਾ ਗੁਰਮੁਖ ਪਿਆਰਾ ਵਡਭਾਗਾ ਪੁਰਖ ਹੁੰਦਾ ਹੈ, ਸੁਭਾਗਾ ਹੁੰਦਾ ਹੈ ਜਿਸ ਮਨੁੱਖ ਦੀ ਤ੍ਰਿਸ਼ਨਾ ਦੀ ਅਗਨ ਬੁੱਝ ਜਾਂਦੀ ਹੈ। ਨਹੀਂ ਤਾਂ ਤ੍ਰਿਸ਼ਨਾਲੂ ਬਣ ਕੇ ਦਰ ਦਰ ਤੇ ਮੁਥਾਜ ਵੀ ਹੁੰਦਾ ਹੈ, ਭਟਕਣਾ ਵਿੱਚ ਵੀ ਪੈ ਕੇ ਭਟਕਦਾ ਰਹਿੰਦਾ ਹੈ, ਪਰ ਭੁੱਖ ਫੇਰ ਵੀ ਮਨੁੱਖ ਦੇ ਅੰਦਰ ਦੀ ਜਾਂਦੀ ਨਹੀਂ ਹੈ। ਬਹੁਤਾ ਕੁਝ ਪਾ ਕੇ ਵੀ ਫੇਰ ਵੀ ਮਨ ਰੱਜਦਾ ਨਹੀਂ ਹੈ। ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ। ਐਸੀ ਮਹਾਰਾਜ ਕਹਿੰਦੇ ਜੀਵ ਦੀ ਹਾਲਤ ਬਣ ਜਾਂਦੀ ਹੈ। ਪਰ ਜੇ ਪਰਮਾਤਮਾ ਦਾ ਸਿਮਰਨ ਕਰੇ, ਜੇ ਪਿਆਰ ਵਿੱਚ ਭਿੱਜ ਕੇ ਵਾਹਿਗੁਰੂ ਜੀ ਦਾ ਨਾਮ ਜਪੇ, ਮਹਾਰਾਜ ਕਹਿੰਦੇ ਇੱਕ ਤਾਂ ਬੱਜਰ ਪਾਪ ਮਿਟ ਜਾਂਦੇ ਐ। ਹਰ ਨਾਮ ਸਿਮਰਤ ਮਿਟੇ ਕਿਰਬਿਖ ਬੁਝੀ ਤਪਤ ਅਗਾਨਿਆ। ਤ੍ਰਿਸ਼ਨਾ ਦੀ ਅਗਨ ਵੀ ਬੁਝ ਜਾਂਦੀ ਹੈ, ਮਨੁੱਖ ਦਾ ਮਨ ਵੀ ਰੱਜ ਜਾਂਦਾ ਹੈ, ਸੰਤੋਖੀ ਬਣ ਜਾਂਦਾ ਹੈ। ਗਹਿ ਪੁਜਾ ਲੀਨੇ ਦਇਆ ਕੀਨੇ। ਪਰਮਾਤਮਾ ਨੇ ਐਸੀ ਦਇਆ ਕੀਤੀ ਹੈ, ਸਾਡੀ ਬਿਰਤੀ ਰੂਪ ਭੁਜਾ ਨੂੰ ਪਕੜ ਲੈਣਾ ਕੀਤਾ ਹੈ। ਗਹਿ ਭੁਜਾ ਲੀਨੇ ਫਿਰ ਆਪਣੇ ਕਰ ਲਿਆ। ਪਰਮਾਤਮਾ ਨੇ ਐਸੀ ਦਇਆ ਦ੍ਰਿਸ਼ਟੀ ਧਾਰਨ ਕੀਤੀ, ਸਾਡੀ ਬਿਰਤੀ ਰੂਪ ਭੁਜਾ ਨੂੰ ਪਕੜ ਕਰਕੇ ਆਪਣੇ ਬਣਾ ਲਿਆ ਹੈ। ਆਪਣੇ ਕਰ ਮਾਨਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਿੱਖ ਪੁੱਛਦੇ ਹਨ, ਮਹਾਰਾਜ ਕਿਹਨਾਂ ਨੂੰ ਆਪਣੇ ਕਰ ਲਿਆ ਪਰਮਾਤਮਾ ਨੇ? ਮਹਾਰਾਜ ਕਹਿੰਦੇ ਆਪਣੇ ਕਰ ਮਾਨਿਆ, ਜਿਨ੍ਹਾਂ ਨੇ ਰੱਬ ਨੂੰ ਆਪਣਾ ਜਾਣ ਕੇ ਮੰਨਿਆ ਕਿ ਪਰਮਾਤਮਾ ਸਾਡਾ ਆਪਣਾ ਹੈ, ਅਥਵਾ ਆਪਣੇ ਕਰ ਮਾਨਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੂੰ ਆਪਣੇ ਪਰਮਾਤਮਾ ਨੇ ਕਰ ਲਿਆ ਉਹਨਾਂ ਦਾ ਮਨ ਰੱਬ ਦੇ ਵਿੱਚ ਮੰਨਿਆ ਹੈ। ਜਿਨ੍ਹਾਂ ਨੂੰ ਪਰਮਾਤਮਾ ਆਪਣੇ ਬਣਾਉਣਾ ਚਾਹੁੰਦਾ ਹੈ ਨਾ, ਉਹਨਾਂ ਦਾ ਮਨ ਹੀ ਪਰਮਾਤਮਾ ਦੇ ਵਿੱਚ ਮੰਨਦਾ ਹੈ। ਜਿਨ੍ਹਾਂ ਨੂੰ ਆਪਣੇ ਨਹੀਂ ਬਣਾਉਣਾ ਚਾਹੁੰਦਾ, ਮਤ ਤੇ ਮੋਹ ਮਮਤਾ ਦਾ ਪਰਦਾ ਪਾ ਕੇ ਰੱਖਦਾ ਹੈ, ਪਦਾਰਥਾਂ ਦੇ ਸਰੀਰਾਂ ਦੇ ਮੋਹ ਦੇ ਕਿਨਾਰ ਤਾਣ ਕੇ ਰੱਖਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦਾ ਮਨ ਮੰਨਦਾ ਨਹੀਂ ਰੱਬ ਦਾ ਨਾਮ ਜਪਣ ਦੇ ਵਿੱਚ, ਮਹਾਰਾਜ ਜੀ ਦੀ ਸਤ ਸੰਗਤ ਕਰਨੇ ਦੇ ਵਿੱਚ, ਚੰਗੇ ਪਾਸੇ ਲੱਗਣ ਦੇ ਵਿੱਚ ਉਹਨਾਂ ਦਾ ਮਨ ਕਦੇ ਮੰਨਦਾ ਨਹੀਂ ਹੈ। ਪਰ ਜਿਨ੍ਹਾਂ ਨੂੰ ਪ੍ਰਮਾਤਮਾ ਆਪਣੀ ਅਭੇਰਤਾ ਦੇਣੀ ਚਾਹੁੰਦਾ ਹੈ, ਉਹਨਾਂ ਦੇ ਮਨ ਦੇ ਵਿੱਚ ਪੂਰਨ ਵਿਸ਼ਵਾਸ ਵੱਧ ਜਾਂਦਾ ਹੈ, ਅਟਲ ਭਰੋਸਾ ਬਣ ਜਾਂਦਾ ਹੈ ਪਰਮਾਤਮਾ ਤੇ। ਤੋ ਇਸ ਕਰਕੇ ਹਜੂਰ ਨੇ ਉਚਾਰਨ ਕੀਤਾ, ਗਹਿ ਭੁਜਾ ਲੀਨੇ ਦਇਆ ਕੀਨੇ ਆਪਣੇ ਕਰ ਮਾਨਿਆ। ਜਿਨ੍ਹਾਂ ਨੇ ਪਰਮੇਸ਼ਰ ਨੂੰ ਆਪਣੇ ਕਰਕੇ ਮੰਨਿਆ, ਪਰਮਾਤਮਾ ਨੇ ਤਿੰਨਾਂ ਦੀ ਬਿਰਤੀ ਰੂਪ ਭੁਜਾ ਨੂੰ ਪਕੜ ਕਰਕੇ ਆਪਣੇ ਹੀ ਬਣਾ ਲਿਆ, ਸਦਾ ਲਈ ਆਪਣਾ ਸਰੂਪ ਬਖਸ਼ਿਸ਼ ਕਰ ਦਿੱਤਾ ਹੈ। ਲੈ ਅੰਕ ਲਾਏ ਹਰ ਮਿਲਾਏ। ਪਰਮਾਤਮਾ ਨੇ ਸਾਡੇ ਹਿਰਦੇ ਦਾ ਪਿਆਰ ਦੇਖ ਕਰਕੇ ਆਪਣੇ ਗੋਦ ਰੂਪੀ ਸਰੂਪ ਰੂਪੀ ਗੋਦ ਦੇ ਵਿੱਚ ਪਰਮਾਤਮਾ ਨੇ ਸਾਨੂੰ ਬਿਠਾ ਲੈਣਾ ਕੀਤਾ ਹੈ। ਅੰਕ ਨਾਮ ਗੋਦ ਦਾ ਹੈ, ਅੰਕ ਨਾਮ ਭਰੋਸੇ ਦਾ ਵੀ ਹੈ। ਹਜੂਰ ਕਹਿੰਦੇ ਲੈ ਅੰਕ ਲਾਏ ਹਰ ਮਿਲਾਏ। ਪਰਮਾਤਮਾ ਨੇ ਆਪਣੇ ਸਰੂਪ ਦੇ ਵਿੱਚ ਕਿਵੇਂ ਮਿਲਾਇਆ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਪਣੇ ਸਰੂਪ ਰੂਪੀ ਗੋਦ ਦੇ ਵਿੱਚ ਸਾਨੂੰ ਬਿਠਾ ਲਿਆ ਹੈ। ਜਨਮ ਮਰਨਾ ਦੁੱਖ ਜਲੇ। ਜੰਮਣ ਤੇ ਮਰਨ ਦਾ ਜਿਹੜਾ ਵੱਡਾ ਦੁੱਖ ਹੈ ਉਹ ਜਲ ਗਿਆ ਹੈ, ਸੜ ਗਏ ਹੈ, ਬਾਰ-ਬਾਰ ਜੰਮਣਾ ਤੇ ਮਰਨਾ।
ਜਨਮ ਧਾਰਨ ਕਰਨਾ ਤੇ ਮੌਤ ਦੇ ਮਾਰੇ ਹੋਏ ਮਰ ਜਾਣਾ, ਇਹ ਪ੍ਰਮਾਤਮਾ ਨੇ ਇਹਨਾਂ ਵੱਡੇ ਤੇ ਭਿਆਨਕ ਦੁੱਖਾਂ ਨੂੰ ਜਾਲ ਦਿੱਤਾ ਹੈ, ਸਾੜ ਦਿੱਤਾ ਹੈ। ਐਸੀ ਪਰਮੇਸ਼ਰ ਨੇ ਕਿਰਪਾ ਕੀਤੀ ਹੈ, ਆਪਣੀ ਗੋਦ ਦਾ ਨਿੱਘ ਦੇ ਕਰਕੇ, ਆਪਣੇ ਸਰੂਪ ਦਾ ਪਰਮ ਆਨੰਦ ਤੇ ਰਸ ਬਖਸ਼ਿਸ਼ ਕਰਕੇ ਜੰਮਣ ਤੇ ਮਰਨ ਦੇ ਦੁੱਖਾਂ ਨੂੰ ਜਾਲ ਦਿੱਤਾ ਹੈ। ਸੰਤ ਨਾਨਕ ਦਇਆ ਧਾਰੀ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਮਾਪਤੀ ਦੀਆਂ ਪੰਕਤੀਆਂ ਵਿੱਚ ਉਚਾਰਨ ਕਰ ਰਹੇ ਹਨ। ਹੇ ਗੁਰਸਿੱਖੋ, ਜਿਨ੍ਹਾਂ ਤੇ ਪ੍ਰਮਾਤਮਾ ਨੇ ਕਿਰਪਾ ਦ੍ਰਿਸ਼ਟੀ ਧਾਰਨ ਕੀਤੀ ਹੈ, ਪ੍ਰਮਾਤਮਾ ਜਿਨ੍ਹਾਂ ਤੇ ਦਇਆਵਾਨ ਹੋ ਕਰਕੇ ਦਇਆ ਧਾਰਨ ਕਰ ਦਿੰਦਾ ਹੈ। ਮੇਲ ਲੀਨੇ ਇੱਕ ਪਲੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਇੱਕ ਪਲਕ ਮਾਤਰ, ਪਲ ਮਾਤਰ ਸਮੇਂ ਵਿੱਚ ਤਿਨਾਂ ਨੂੰ ਆਪਣੇ ਸਰੂਪ ਦੇ ਵਿੱਚ ਮਿਲਾ ਲੈਂਦਾ ਹੈ। ਜਿਨ੍ਹਾਂ ਤੇ ਪ੍ਰਮਾਤਮਾ ਨੇ ਦਇਆ ਦ੍ਰਿਸ਼ਟੀ ਧਾਰਨ ਕੀਤੀ, ਮੇਲ ਲੀਨੇ ਇੱਕ ਪਲੇ, ਇੱਕ ਪਲਕ ਮਾਤਰ ਸਮੇਂ ਵਿੱਚ ਉਹਨਾਂ ਨੂੰ ਆਪਣੇ ਸਰੂਪ ਦੇ ਵਿੱਚ ਮਿਲਾ ਲਿਆ ਹੈ। ਆਪਹੇ ਮੇਲ ਲਏ। ਜਿਨ੍ਹਾਂ ਤੇ ਪ੍ਰਮਾਤਮਾ ਕਿਰਪਾ ਕਰਦਾ ਹੈ ਨਾ ਸਾਧ ਸੰਗਤ ਜੀ, ਇੱਕ ਛਿਨ ਵਿੱਚ ਹੀ ਉਹਨਾਂ ਨੂੰ ਆਪਣੇ ਸਰੂਪ ਦੇ ਵਿੱਚ ਮਿਲਾ ਲੈਂਦਾ ਹੈ। ਪਰ ਉਹ ਛਿਨ ਕਿਹਨਾਂ ਨੂੰ ਮਿਲਦਾ ਹੈ? ਜਿਨ੍ਹਾਂ ਦੇ ਭਾਗ ਜਾਗਦੇ ਹਨ, ਜਿਨ੍ਹਾਂ ਤੇ ਪ੍ਰਮਾਤਮਾ ਦਇਆ ਕਰਦਾ ਹੈ, ਜਿਨ੍ਹਾਂ ਤੇ ਪਰਮੇਸ਼ਰ ਕਿਰਪਾ ਕਰ ਦਿੰਦਾ ਹੈ, ਉਹਨਾਂ ਨੂੰ ਮਹਾਰਾਜ ਕਹਿੰਦੇ ਉਸ ਛਿਨ ਦੀ ਪ੍ਰਾਪਤੀ ਹੁੰਦੀ ਹੈ। ਏਕ ਚਿਤ ਜਿਹ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਨ੍ਹਾਂ ਨੇ ਇੱਕ ਚਿਤ ਹੋ ਕੇ ਇੱਕ ਛਿਨ ਮਾਤਰ ਸਮਾਂ ਵੀ ਪਰਮਾਤਮਾ ਨੂੰ ਧਿਆਦੇ ਹੈ। ਏਕ ਚਿਤ ਜਿਹ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਉਹਨੂੰ ਫਿਰ ਕਾਲ ਦੀ ਫਾਹੀ ਵਿੱਚ ਨਹੀਂ ਆਉਣਾ ਪੈਂਦਾ, ਉਹਨੂੰ ਫਿਰ ਕਾਲ ਦੀ ਲਪੇਟ ਵਿੱਚ ਨਹੀਂ ਆਉਣਾ ਪੈਂਦਾ। ਉਹਦਾ ਜੰਮਣ ਤੇ ਮਰਨ ਦਾ ਵੱਡਾ ਤੇ ਭਿਆਨਕ ਦੁੱਖ ਮਿਟ ਜਾਂਦਾ ਹੈ। ਜਿਨ੍ਹਾਂ ਤੇ ਪ੍ਰਮਾਤਮਾ ਕਿਰਪਾ ਕਰ ਦਿੰਦਾ ਹੈ, ਆਪਣੇ ਚਰਨਾਂ ਦੇ ਨਾਲ ਜਿਨ੍ਹਾਂ ਨੂੰ ਜੋੜ ਲੈਂਦਾ ਹੈ, ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਸਾਧ ਸੰਗਤ ਜੀ, ਅੱਜ ਦੀ ਵਿਚਾਰ ਦੀ ਇੱਥੇ ਹੀ ਸਮਾਪਤੀ ਹੈ। ਜੋ ਸ੍ਰੀ ਅਖੰਡ ਪਾਠ ਸਾਹਿਬ ਦੀ ਸਾਧ ਸੰਗਤ ਜੀ ਪ੍ਰਾਰੰਭਤਾ ਹੋਣੀ ਹੈ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਲੜੀਵਾਰ ਗੁਰਬਾਣੀ ਦੀ ਕਥਾ ਸਾਧ ਸੰਗਤ ਜੀ ਪ੍ਰਾਰੰਭਤਾ ਹੋਈ ਸੀ, ਉਸ ਸਮੇਂ ਵੀ ਸ੍ਰੀ ਅਖੰਡ ਪਾਠ ਸਾਹਿਬ ਹੋਇਆ ਸੀ, ਜੋ ਹੁਣ ਮੱਧ ਲੱਗਣਾ ਹੈ। ਔਰ ਅੱਜ ਸ੍ਰੀ ਅਖੰਡ ਪਾਠ ਸਾਹਿਬ ਦੀ ਪ੍ਰਾਰੰਭਤਾ ਹੋਣੀ ਹੈ। ਕੱਲ ਔਰ ਪਰਸੋਂ ਨੂੰ ਜਦੋਂ ਸਮਾਪਤੀ ਹੋਣੀ ਹੈ ਸਾਧ ਸੰਗਤ ਜੀ, ਫਿਰ ਜੋ ਮੱਧ ਦੀ ਅਰਦਾਸ ਹੋਵੇਗੀ ਅਖੰਡ ਪਾਠ ਸਾਹਿਬ ਦੀ ਸਮਾਪਤੀ ਤੋਂ ਬਾਅਦ ਵਿੱਚ, ਔਰ ਸਾਧ ਸੰਗਤ ਜੀ ਫਿਰ ਅੱਗੇ ਇਸੇ ਤਰ੍ਹਾਂ ਲੜੀਵਾਰ ਗੁਰਬਾਣੀ ਦੀ ਕਥਾ ਜੋ ਵਿਚਾਰ ਇਸੇ ਤਰ੍ਹਾਂ ਹਰ ਰੋਜ਼ ਹੋਇਆ ਕਰੇਗੀ। ਇਹ ਜੋ ਸਾਧ ਸੰਗਤ ਜੀ, ਜੋ ਪਿਛਲੀ ਵਾਰ ਵੀ ਸਤਿਗੁਰੂ ਜੀ ਦੀ ਕਿਰਪਾ ਦਾ ਸਦਕਾ ਜਿਵੇਂ ਸ੍ਰੀ ਅਖੰਡ ਪਾਠ ਸਾਹਿਬ ਹੋਏ ਸਨ, ਜਦੋਂ ਮੱਧ ਲੱਗਾ ਸੀ, ਫਿਰ ਸਮਾਪਤੀ ਵੇਲੇ ਸੰਪੂਰਨ ਗੁਰਬਾਣੀ ਦੀ ਜਦੋਂ ਕਥਾ ਸੰਪੂਰਨ ਹੋਈ ਸੀ, ਉਸ ਸਮੇਂ ਵੀ ਸਤਿਗੁਰੂ ਜੀ ਦਾ ਸ਼ੁਕਰਾਨਾ ਕਰਨ ਦੇ ਲਈ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਜਾਪ ਮਹਾਂਪੁਰਖਾਂ ਵੱਲੋਂ ਕਰਵਾਏ ਗਏ ਸਨ। ਸ੍ਰੀ ਮਾਨ ਸੰਤ ਬਾਬਾ ਨਰਿੰਦਰ ਸਿੰਘ ਜੀ, ਸ੍ਰੀ ਮਾਨ ਸੰਤ ਬਾਬਾ ਬਲਵਿੰਦਰ ਸਿੰਘ ਜੀ ਔਰ ਆਪ ਸੰਗਤਾਂ ਦੇ ਸਹਿਯੋਗ ਨਾਲ ਸਾਧ ਸੰਗਤ ਜੀ ਅੱਜ ਵੀ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਪ੍ਰਾਰੰਭਤਾ ਹੋਣੀ ਹੈ। ਫਿਰ ਇਸੇ ਤਰ੍ਹਾਂ ਜਿਵੇਂ ਲੜੀਵਾਰ ਗੁਰਬਾਣੀ ਦੀ ਵਿਚਾਰ ਹੈ, ਹਰ ਰੋਜ਼ ਇਸੇ ਤਰ੍ਹਾਂ ਸਾਧ ਸੰਗਤ ਜੀ ਹੋਇਆ ਕਰੇਗੀ। ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਸਭ ਨੂੰ ਧਰਮ ਕਰੋ ਪਿਆਰੀ ਸਿੱਖੀ, ਨਾਮ ਦੀ ਦਾਤ, ਆਪਣੇ ਚਰਨਾਂ ਦਾ ਭਰੋਸਾ ਤੇ ਪਿਆਰ ਬਖਸ਼ਿਸ਼ ਕਰਕੇ ਨਿਵਾਜਣ। ਇਸ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ। ਆਓ ਹੁਣ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਅੰਕ ਲਾਏ ਹਰ ਮਿਲਾਏ, ਜਨਮ ਮਰਨਾ ਦੁਖ ਜਲੇ। ਬਿਨਵੰਤ ਨਾਨਕ ਦਇਆ ਧਾਰੀ, ਮੇਲ ਲੀਨੇ ਇੱਕ ਪਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।